TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਲਾ ਦੌਰ ਉਦੋਂ ਸੀ ਕਿ ਹੁਣ। ਅੱਜ ਆਪਾਂ ਇਸ ਵਿਸ਼ੇ ਉੱਤੇ ਚਰਚਾ ਕਰਾਂਗੇ ਕਿਉਂਕਿ ਸਾਡੇ ਆਲੇ ਦੁਆਲੇ ਵਿੱਚ ਹਜ਼ਾਰਾਂ ਹੀ ਲੋਕ ਇਹੋ ਜਿਹੇ ਨੇ ਜਿਹੜੇ 1978 ਤੋਂ ਚੱਲੇ ਹੋਏ ਸਿੱਖ ਸੰਘਰਸ਼ ਬਾਰੇ ਜਦੋਂ ਗੱਲ ਕਰਦੇ ਆ ਤਾਂ ਅੱਤਵਾਦ ਦਾ ਦੌਰ ਜਾਂ ਕਾਲਾ ਦੌਰ ਕਹਿ ਕੇ ਚੇਤੇ ਕਰਦੇ ਆ। ਹਕੀਕਤ ਇਹ ਆ ਕਿ ਭਾਰਤੀ ਹਕੂਮਤੀ ਮਸ਼ੀਨਰੀ ਨੇ ਬੜਾ ਸੋਚ ਸਮਝ ਕੇ ਇਸ ਸੰਘਰਸ਼ ਦਾ ਨਾਂ ਬਦਨਾਮ ਕਰਨ ਦੇ ਲਈ, ਇਹਨੂੰ ਇੱਕ ਨੈਗੇਟਿਵ ਸ਼ੇਡ ਦੇਣ ਦੇ ਲਈ ਕਾਲਾ ਦੌਰ ਅੱਖਰ, ਅੱਤਵਾਦ ਅੱਖਰ ਇਹਦੇ ਲਈ ਵਰਤਿਆ, ਜਦੋਂ ਕਿ ਅਸਲ ਵਿੱਚ ਇਹ ਜਿਹੜਾ ਦੌਰ ਆ ਇਹ ਤਾਂ ਸਿੱਖ ਹੱਕਾਂ ਲਈ ਚੱਲੇ ਹੋਏ ਸੰਘਰਸ਼ ਦਾ ਸਭ ਤੋਂ ਸੁਨਹਿਰੀ ਦੌਰ ਆ। ਸਾਡੇ ਬੰਦਿਆਂ ਨੂੰ ਪਤਾ ਨਹੀਂ, ਜਦੋਂ ਅਸੀਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਹੁੰਦੇ ਆ ਉਹਨਾਂ ਵੇਲਿਆਂ ਦੇ ਵਿੱਚ ਜਿਹੜੀਆਂ ਕਿਤਾਬਾਂ ਦੇ ਵਿੱਚ, ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਂਦਾ ਕਿ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ, ਤਾਂ ਉਦੋਂ ਤਾਂ ਕਿਸੇ ਬੱਚੇ ਨੂੰ ਵਿਦਿਆਰਥੀ ਹੋਣ ਦੇ ਨਾਤੇ ਨਾ ਸਵਾਲ ਪੁੱਛਣ ਦੀ ਜ਼ਰੂਰਤ ਹੁੰਦੀ ਆ, ਨਾ ਜੁਗਤ ਹੁੰਦੀ ਆ ਗੱਲ ਨੂੰ ਸਮਝਣ ਦੀ, ਤੇ ਜੋ ਕੁਝ ਸਕੂਲਾਂ ਕਾਲਜਾਂ 'ਚ ਮਾਸਟਰ ਭੈਣ ਜੀਆਂ ਪੜ੍ਹਾਈ ਜਾਂਦੇ ਆ ਸਾਡੇ ਵਰਗੇ ਰੱਟਿਆ ਮਾਰੀ ਜਾਂਦੇ ਆ। ਤੇ ਅਸਲ ਵਿੱਚ ਹੁਣ ਵੱਡੇ ਹੋ ਕੇ ਬੰਦੇ ਨੂੰ ਸਮਝ ਆਉਂਦੀ ਆ ਕਿ ਗੁਪਤ ਕਾਲ ਦੇ ਵਿੱਚ ਬ੍ਰਾਹਮਣਵਾਦ ਦਾ ਪੂਰਾ ਬੋਲਬਾਲਾ ਸੀ। ਉਦੋਂ ਮਨੁੱਖਤਾ ਦੋਖੀ ਵਰਤਾਰਿਆਂ ਦਾ ਪੂਰਾ ਜੋਬਨ ਦੇ ਉੱਤੇ ਚੱਲਣ ਸੀ ਤੇ ਹਰ ਤਰੀਕੇ ਨਾਲ ਬ੍ਰਾਹਮਣ ਦੀ ਸਰਦਾਰੀ ਸੀ ਤੇ ਬਾਕੀ ਲੋਕਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੀ ਖੁੱਲ੍ਹ ਜਿਹੜੀ ਸੀ ਉਹ ਬ੍ਰਾਹਮਣਵਾਦ ਨੂੰ ਮਿਲੀ ਸੀ। ਇਸ ਕਰਕੇ ਉਸ ਦੌਰ ਨੂੰ ਬ੍ਰਾਹਮਣਵਾਦੀ ਲੋਕ ਕਹਿੰਦੇ ਆ ਵੀ ਭਾਰਤ ਦਾ ਸੁਨਹਿਰੀ ਯੁੱਗ ਸੀ, ਸਵਰਨ ਕਾਲ ਸੀ। ਹੁਣ ਆਪਦੇ ਚੜ੍ਹਤ ਦੇ ਦੌਰ ਨੂੰ ਤਾਂ ਬ੍ਰਾਹਮਣਵਾਦੀ ਲੋਕ ਉਹ ਫਲਸਫਾ ਜਿਹਦੇ ਵਿੱਚ ਹਰ ਤਰ੍ਹਾਂ ਮਨੁੱਖਤਾ ਦੇ ਵਿਰੋਧੀ ਵਰਤਾਰਿਆਂ ਨੂੰ ਥਾਂ ਮਿਲੀ ਹੋਈ ਆ, ਜਿਸ ਬ੍ਰਾਹਮਣਵਾਦ ਦੇ ਵਿੱਚ ਹਰ ਨੀਚਤਾ ਭਰਪੂਰ ਗੱਲ ਵਾ, ਉਹਨੂੰ ਜਦੋਂ ਚੜ੍ਹਤ ਦਾ ਦੌਰ ਆਪਦੀ ਦਾ ਉਹਨੂੰ ਤਾਂ ਕਹਿੰਦਾ ਹੈਗਾ ਸਵਰਨ ਕਾਲ। ਤੇ ਜਦੋਂ ਸਿੱਖ ਹੱਕਾਂ ਲਈ ਸੰਘਰਸ਼ ਦਾ ਜਿਹੜਾ ਸਿਖਰ ਆ ਉਹ ਅਸੀਂ ਦੇਖ ਰਹੇ ਹਾਂ, ਉਸ ਦੌਰ ਨੂੰ ਕਹਿ ਰਿਹਾ ਹੈਗਾ ਬ੍ਰਾਹਮਣਵਾਦ। ਕੀ ਕਹਿ ਰਿਹਾ? ਕਾਲਾ ਦੌਰ। ਤੇ ਸਾਡਾ ਲਾਈ ਲੱਗ ਟੋਲਾ ਸੈਂਕੜੇ ਇਹੋ ਜਿਹੇ ਬੰਦੇ ਨੇ ਆਲੇ ਦੁਆਲੇ ਵਿੱਚ ਜਿਹੜੇ ਉਸ ਦੌਰ ਬਾਰੇ ਕਾਲਾ ਦੌਰ ਲਿਖਣਗੇ। ਸਭ ਤੋਂ ਸ਼ਰਮਨਾਕ ਤੇ ਸਭ ਤੋਂ ਨੀਚਤਾ ਭਰਪੂਰ ਗੱਲ ਜਿਹੜੇ ਸਿੱਖ ਸੰਘਰਸ਼ ਵਿੱਚ ਸ਼ਾਮਲ ਰਹੇ ਬਹੁਤ ਸਾਰੇ ਲੋਕ ਨੇ, ਉਹਨਾਂ ਨੇ ਆਪਦੀਆਂ ਕਿਤਾਬਾਂ ਦੇ ਨਾਂ ਲਿਖੇ ਨੇ ਕਾਲੇ ਦਿਨਾਂ ਦੀ ਦਾਸਤਾਨ। ਘੱਟੋ ਘੱਟ ਕਾਲੇ ਦਿਨਾਂ ਦੀ ਦਾਸਤਾਨ ਜਾਂ ਕਾਲਾ ਦੌਰ ਲਿਖਣ ਟਾਈਟਲ ਵਾਲੀਆਂ 20 ਕਿਤਾਬਾਂ ਸਿੱਖ ਸਫਾ ਦੇ ਵਿੱਚ ਪ੍ਰਚਲਿਤ ਨੇ, ਜਿਨ੍ਹਾਂ ਨੂੰ ਲਿਖਣ ਵਾਲੇ ਬਾਹਲੇ ਜ਼ਿਆਦਾ ਬੰਦੇ ਉਹ ਨੇ ਜਿਹੜੇ ਇਸ ਸੰਘਰਸ਼ ਦਾ ਕਿਸੇ ਵੇਲੇ ਹਿੱਸਾ ਰਹੇ ਨੇ, ਪਰ ਹੁਣ ਉਹਨਾਂ ਦੀਆਂ ਵਫਾਦਾਰੀਆਂ ਬਦਲ ਗਈਆਂ ਨੇ। ਹੁਣ ਉਹਨਾਂ ਨੂੰ ਬਾਬਾ ਜਰਨੈਲ ਸਿੰਘ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਫੌਜਾ ਸਿੰਘ ਜਾਂ ਭਾਜੀ ਗਜਿੰਦਰ ਸਿੰਘ ਜਾਂ ਭਾਈ ਦਲਜੀਤ ਸਿੰਘ ਬਿੱਟੂ ਜਾਂ ਉਹ ਸਾਰੇ ਜੁਝਾਰੂ ਜਿਨ੍ਹਾਂ ਨੇ ਸਿੱਖ ਹੱਕਾਂ ਦੀ ਰਾਖੀ ਲਈ ਜੰਗ ਲੜੀ, ਉਹਨਾਂ ਦੇ ਵਿੱਚ ਉਹੋ ਜਿਹਾ ਪਿਆਰ ਸਤਿਕਾਰ ਨਹੀਂ ਦਿਖਦਾ। ਇਸ ਕਰਕੇ ਹੁਣ ਉਹ ਕਹਿੰਦੇ ਨੇ ਕਿ ਉਹ ਕਾਲਾ ਦੌਰ ਸੀ। ਹੁਣ ਵਾਲੇ ਦੌਰ ਦੇ ਬਾਰੇ ਉਹਨਾਂ ਨੂੰ ਜੇ ਪੁੱਛਿਆ ਜਾਵੇ ਵੀ ਹੁਣ ਵਾਲਾ ਦੌਰ ਫਿਰ ਚੱਟਾ, ਜਦੋਂ ਘਰ ਘਰ ਦੇ ਵਿੱਚ ਮੌਤ ਦੇ 70 ਵਿਛੇ ਹੋਏ ਨੇ, ਵੱਡੀ ਉਮਰ ਦੇ ਜਿਹੜੇ ਬਜ਼ੁਰਗ ਨੇ ਉਹ ਖੁਦਕੁਸ਼ੀਆਂ ਲਈ ਰੱਸੇ ਲੱਭਦੇ ਫਿਰਦੇ ਆ, ਸਲਫਾਸ ਚੱਕੀ ਫਿਰਦੇ ਆ, ਨੌਜਵਾਨ ਚਿੱਟੇ ਨਾਲ ਮਰ ਰਹੇ ਨੇ, ਬੇਰੁਜ਼ਗਾਰੀ ਨੇ ਬੁਰਾ ਹਾਲ ਕੀਤਾ ਹੋਇਆ, ਤੇ ਕ੍ਰਾਈਮ ਜਿਹੜਾ ਅਪਰਾਧ ਆ ਉਹਦੀ ਜਿਹੜੀ ਰੇਸ਼ੋ ਆ, ਦਰ ਵਾ, ਉਹ ਸਿਖਰਾਂ ਛੋਹ ਰਹੀ ਆ, ਧੀਆਂ ਭੈਣਾਂ ਦੀ ਬੇਪੱਤੀ ਹੋ ਰਹੀ ਆ, ਨਸ਼ਿਆਂ ਦਾ ਹੜ ਵਗ ਰਿਹਾ। ਕੀ ਇਹ ਚਿੱਟਾ ਦੌਰ ਆ ਜੇ ਉਦੋਂ ਉਹ ਕਾਲਾ ਦੌਰ ਸੀ? ਜਿਹੜਾ ਦੌਰ ਸਿੱਖੀ ਦੀ ਚੜ੍ਹਦੀ ਕਲਾ ਵਾਲਾ ਸੀ ਉਹਨੂੰ ਕਾਲਾ ਕਹਿਣ ਵੇਲੇ ਸਾਨੂੰ ਕਿਉਂ ਉਹ ਸਾਰੀਆਂ ਚੰਗੀਆਂ ਗੱਲਾਂ ਭੁੱਲ ਰਹੀਆਂ ਨੇ ਜਿਹੜੀਆਂ ਉਸ ਦੌਰ ਦੀਆਂ ਪ੍ਰਾਪਤੀਆਂ ਨੇ? ਉਦੋਂ ਸਿੱਖੀ ਦਾ ਪ੍ਰਚਾਰ ਇੰਨਾ ਜ਼ੋਰਦਾਰ ਸੀ ਕਿ ਹਰੇਕ ਹੀ ਦਾੜੇ ਕੇਸ ਨਾਲ ਸਾਬਤ ਸੂਰਤ ਹੋ ਕੇ ਅੰਮ੍ਰਿਤਪਾਨ ਕਰਕੇ ਦਸਤਾਰੇ ਸਜਾਈ ਫਿਰਦਾ ਸੀ। ਪਤਤ ਪੁਣਾ ਦਿਨਾਂ 'ਚ ਹੀ ਖੰਭ ਲਾ ਕੇ ਉੱਡ ਗਿਆ ਸੀ। ਹਰ ਇੱਕ ਨੂੰ ਸਿੱਖੀ ਸਰੂਪ ਵਿੱਚ ਹੋਣ ਦਾ ਤੇ ਖੰਡੇ ਵਾਟੇ ਦੀ ਪੌਲ ਛਕਣ ਦਾ ਚਾਅ ਚੜਿਆ ਹੁੰਦਾ ਸੀ। ਨਸ਼ਿਆਂ ਦੀ ਹੁਣ ਜਿੰਨੀ ਮਾਰ ਨਹੀਂ ਸੀ, ਜਰਦਾ, ਬੀੜੀ, ਸ਼ਰਾਬ ਤੇ ਹੋਰ ਰਵਾਇਤੀ ਨਸ਼ਿਆਂ ਦੀ ਵੀ ਰੋਕਥਾਮ ਹੋ ਗਈ ਸੀ। ਪਿੰਡਾਂ ਸ਼ਹਿਰਾਂ ਵਿੱਚ ਧੀ ਭੈਣ ਦੀ ਇੱਜ਼ਤ ਸੁਰੱਖਿਅਤ ਸੀ। ਹਰੇਕ ਮਸਟੰਡੇ ਨੂੰ ਡਰ ਹੁੰਦਾ ਸੀ ਵੀ ਛੇੜਖਾਨੀ ਦੀ ਕੀਮਤ ਬੜੀ ਵੱਡੀ ਦੇਣੀ ਪਊ। ਹੁਣ ਤਾਂ ਬਲਾਤਕਾਰ ਕਰਨ ਵਾਲੇ ਵੀ ਬੁੜਕਦੇ ਫਿਰਦੇ ਨੇ ਤੇ ਉਦੋਂ ਬਦਮਾਸ਼ਾਂ ਦੀ ਵੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਕਿਸੇ ਧੀ ਭੈਣ ਨੂੰ ਮਾੜੇ ਜਿਹੜੇ ਬੋਲ ਕਬੋਲ ਆ ਉਹ ਬੋਲ ਸਕਣ। ਹੁਣ ਪੰਚਾਇਤਾਂ, ਥਾਣਿਆਂ ਤੇ ਅਦਾਲਤਾਂ ਵਿੱਚ ਸਹੁਰਿਆਂ ਵੱਲੋਂ ਤੰਗ ਕਰਨ ਦੇ ਤੇ ਔਰਤਾਂ ਨੂੰ ਤੰਗ ਕਰਨ ਦੇ ਮਸਲੇ ਸਭ ਤੋਂ ਵੱਧ ਹੁੰਦੇ ਨੇ। ਪਰ ਉਦੋਂ ਸਿੰਘਾਂ ਨੇ
ਸਮਾਜਿਕ ਕ੍ਰਿਤੀ ਜਿਹੜੀ ਆ ਇਹ ਦਾਜ ਦਹੇਜ ਦੀ, ਇਹਦੇ ਵਿਰੁੱਧ ਇਹੋ ਜਿਹਾ ਸੰਘਰਸ਼ ਕਰਿਆ ਕਿ ਹਰੇਕ ਬਿਮਾਰੀ ਜਿਹੜੀ ਸੀ ਇਹ ਮੁਕੰਮਲ ਤੌਰ ਤੇ ਖਤਮ ਕਰਤੀ ਸੀ। ਉਦੋਂ ਗਾਣਿਆਂ ਵਿੱਚ ਅਸਭਿਅਕ, ਅਸ਼ਲੀਲ ਤੇ ਨਾਵਾਚਕ ਗੀਤ ਗਾਉਣ ਵਾਲਿਆਂ ਨੂੰ ਪਤਾ ਹੁੰਦਾ ਸੀ ਕਿ ਖਾੜਕੂਆਂ ਨੇ ਬਖਸ਼ਣਾ ਨਹੀਂ। ਉਦੋਂ ਢਾਡੀਆਂ ਤੇ ਕਵੀਸ਼ਰਾਂ ਨੇ ਸਿੱਖ ਇਤਿਹਾਸ ਨਾਲ ਜੁੜਨ ਵਾਲੇ ਇੰਨੇ ਸ਼ਾਨਦਾਰ ਪ੍ਰਸੰਗ ਗਾਏ ਕਿ ਉਹਨਾਂ ਦੀਆਂ ਰੀਲਾਂ ਦਿਨਾਂ ਦੇ ਵਿੱਚ ਹੀ ਵਿਕ ਜਾਂਦੀਆਂ ਹੁੰਦੀਆਂ ਸੀ। ਜਦੋਂ ਕਿ ਹੁਣ ਅਸਭਿਅਕ ਤੇ ਅਸ਼ਲੀਲ ਗੀਤ ਤਾਂ ਦਿਨਾਂ 'ਚ ਛਾ ਜਾਂਦਾ, ਪਰ ਮਾੜਾ ਗਾਉਣ ਵਾਲੇ ਆ ਜਿਹੜੇ ਉਹ ਰੱਜ ਕੇ ਕਮਾਈਆਂ ਕਰਦੇ ਆ, ਜਦੋਂ ਕਿ ਸਾਰਥਕ ਗਾਉਣ ਵਾਲੇ ਭੁੱਖੇ ਮਰਦੇ ਆ। ਉਦੋਂ ਧਰਮ ਅਤੇ ਸਮਾਜਿਕ ਮਾਨਤਾਵਾਂ ਅਨੁਸਾਰ ਗਾਉਣ ਵਾਲਿਆਂ ਦੀ ਚੜ੍ਹਤ ਤੇ ਇੱਜ਼ਤ ਸੀ, ਜਿਹਨੂੰ ਦੇਖ ਕੇ ਹੋਰ ਵੀ ਉਹੀ ਕੁਝ ਗਾਉਂਦੇ ਸੀ। ਜਦੋਂ ਕਿ ਹੁਣ ਘਟੀਆ ਤੋਂ ਘਟੀਆ ਗਾਉਣ ਵਾਲਿਆਂ ਦੀ ਚੜ੍ਹਤ ਆ। ਅੱਗੇ ਹੁੰਦਾ ਸੀ ਕਿ ਜਿਹੜਾ ਸਭ ਤੋਂ ਵਧੀਆ ਗਾਉਂਦਾ ਉਹਨੂੰ ਦੇਖ ਕੇ ਵੀ ਉਹਦੀ ਇੰਨੀ ਬੱਲੇ ਬੱਲੇ ਹੋ ਰਹੀ ਆ ਸਮਾਜ ਵਿੱਚ, ਹੋਰ ਫਿਰ ਵੱਧ ਤੋਂ ਵੱਧ ਵਧੀਆ ਗਾਉਣ ਵਾਲਿਆਂ ਨੂੰ, ਵੱਧ ਤੋਂ ਵੱਧ ਵਧੀਆ ਲਿਖਣ ਵਾਲਿਆਂ ਨੂੰ ਚਾਅ ਚੜ੍ਹਦਾ ਸੀ। ਕੰਪੀਟੀਸ਼ਨ ਹੁੰਦਾ ਸੀ ਵਧੀਆ ਤੋਂ ਵਧੀਆ ਲਿਖਣ ਦਾ। ਹੁਣ ਹੈਗਾ ਘਟੀਆ ਤੋਂ ਘਟੀਆ ਲਿਖਣ ਦਾ ਕੰਪੀਟੀਸ਼ਨ। ਤੇ ਉਦੋਂ ਪੰਜਾਬ ਦੀ ਧਰਤੀ ਉੱਤੇ ਉਹ ਸੂਰਮੇ ਦੜਕਦੇ ਫਿਰਦੇ ਸੀ ਜਿਨ੍ਹਾਂ ਦਾ ਨਿਸ਼ਾਨਾ ਸੀ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ। ਉਹਨਾਂ ਦੇ ਕੰਨਾਂ ਦੇ ਵਿੱਚ ਹਰ ਵੇਲੇ ਇਹ ਬੋਲ ਜਿਹੜੇ ਕਿ ਕਲਗੀਧਰ ਸ਼ਹਿਨਸ਼ਾਹ ਦੇ ਵੱਲੋਂ ਸੌਖੇ ਬੋਲੇ ਸ਼ਬਦ ਸੀਗੇ, ਪਰ ਬਾਬਾ ਜਰਨੈਲ ਸਿੰਘ ਨੇ ਸੌਖਾ ਕਰਤਾ ਸੀ ਕਿ ਧੀ ਭੈਣ ਚਾਹੇ ਦੁਸ਼ਮਣ ਦੀ ਵੀ ਹੋਵੇ ਉਹਦੀ ਇੱਜ਼ਤ ਕਰਨੀ ਆ ਤੇ ਉਹਨੂੰ ਸੁਰੱਖਿਅਤ ਉਹਦੇ ਘਰ ਤੱਕ ਉੱਪੜਦਾ ਕਰਕੇ ਆਉਣਾ, ਬੇਸ਼ੱਕ ਕਾਂਗਰਸੀਆਂ ਦੀ ਵੀ ਹੋਵੇ। ਇਹੋ ਜਿਹੀਆਂ ਗੱਲਾਂ ਹਿੰਦੂਆਂ ਦੀਆਂ ਧੀਆਂ ਬਾਰੇ, ਕਾਂਗਰਸ ਦੀਆਂ ਬਾਰੇ ਤੇ ਹੋਰ ਲੋਕਾਂ ਬਾਰੇ ਬਾਬਾ ਜਰਨੈਲ ਸਿੰਘ ਦੇ ਜਿਹੜੇ ਬੋਲ ਸੀਗੇ ਉਹ ਸਿੱਖ ਜੁਝਾਰੂਆਂ ਲਈ ਪ੍ਰੇਰਨਾ ਸਰੋਤ ਸੀ। ਉਦੋਂ ਹੋਣ ਵਾਂਗ ਪੰਜਾਬ ਦੇ ਹਰੇਕ ਗੱਭਰੂ ਨੂੰ ਅਯਾਸ਼, ਨਸ਼ੇੜੀ, ਪਤਤ ਤੇ ਬਦਮਾਸ਼ ਬਣਨ ਦਾ ਨਹੀਂ, ਸਗੋਂ ਪੰਜਾਬ ਦਾ ਅਣਖੀਲਾ ਗੱਭਰੂ ਬਣਨ ਦਾ ਸ਼ੌਂਕ ਸੀ। ਉਦੋਂ ਪੰਜਾਬ ਦੀ ਫਿਜ਼ਾਂ ਦੇ ਵਿੱਚ ਗੀਤ ਗੂੰਜਦੇ ਸੀ, ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਤੇ ਅੱਜ ਦਾ ਜਿਹੜਾ ਗੀਤ ਆ ਖਾਲਸਾ ਕਾਲਜ ਦੇ ਵਿੱਚ, ਜਿਹੜਾ ਕਿ ਖਾਲਿਸਤਾਨੀ ਸੰਘਰਸ਼ ਦੇ ਦਿਨਾਂ ਵਿੱਚ ਸਭ ਤੋਂ ਵਧੀਆ ਸਾਡੀ ਕੌਮ ਦੀ ਇੱਕ ਜਰਖੇਜ਼ ਧਰਤੀ ਸੀ, ਜਿੱਥੋਂ ਅਸੀਂ ਬਹੁਤ ਵਧੀਆ ਕੌਮ ਨੂੰ ਸੇਧ ਦੇਣ ਵਾਲੇ ਸੂਰਮੇ ਜਿਹੜੇ ਨਿਕਲੇ ਆ, ਉਸ ਖਾਲਸਾ ਕਾਲਜ ਦੇ ਵਿੱਚ ਗੀਤ ਫਿਲਮਾਇਆ ਜਾਂਦਾ, ਆਗੇ ਪੱਗਾ ਪੋਚਮੀਆਂ ਵਾਲੇ ਰਹੀ ਬਚ ਕੇ ਤੂੰ ਰੰਗਲੇ ਦੁਪੱਟੇ ਵਾਲੀਏ। ਅੱਜ ਪੱਗ ਜਿਹੜੀ ਆ ਉਹ ਇੱਕ ਆਸ਼ਕੀ ਦੀ ਤੇ ਉਹ ਬਦਮਾਸ਼ੀ ਦੀ ਪ੍ਰਤੀਕ ਬਣਾਤੀ ਕਿ ਪੱਗ ਵਾਲਾ ਆ ਗਿਆ ਤੂੰ ਬਚ ਜਾ। ਤੇ ਉਦੋਂ ਹੁੰਦਾ ਸੀਗਾ ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਤੇ ਅੱਜ ਹਰ ਚੀਜ਼ ਉਲਟਾ ਦਿੱਤੀ ਗਈ ਆ ਤੇ ਅੱਜ ਵਾਲੇ ਦੌਰ ਨੂੰ ਕਿਹਾ ਜਾ ਰਿਹਾ ਵੀ ਬੜਾ ਸੋਹਣਾ ਦੌਰ ਆ। ਤੇ ਉਹ ਦੌਰ ਜਦੋਂ ਸਿੱਖੀ ਦੀ ਚੜ੍ਹਤ ਸੀ, ਪੱਗ ਦੀ, ਚੁੰਨੀ ਦੀ ਇੱਜ਼ਤ ਸੀ, ਉਸ ਦੌਰ ਨੂੰ ਕਿਹਾ ਜਾ ਰਿਹਾ ਕਿ ਉਹ ਕਾਲਾ ਦੌਰ ਸੀ। ਉਦੋਂ ਸਿੱਖੀ ਦੀ ਸ਼ਾਨ ਲਈ ਮਰ ਜਾਣ ਦਾ ਜਨੂਨ ਹੁੰਦਾ ਸੀ, ਜਦੋਂ ਕਿ ਹੁਣ ਨੌਜਵਾਨੀ ਮਾਪਿਆਂ ਦਾ ਲਹੂ ਪੀ ਰਹੀ ਹੈ। ਨਜਾਇਜ਼ ਜਿੱਦਾਂ ਲਈ ਕਰਜ਼ਾਈ ਮਾਪਿਆਂ ਨੂੰ ਜਲੀਲ ਕਰਦੀ ਆ। ਮਾਪਿਆਂ ਕੋਲ ਸਮਰੱਥਾ ਨਹੀਂ ਤੇ ਮਾਪੇ ਖੁਦਕੁਸ਼ੀਆਂ ਕਰਦੇ ਨੇ। ਉਦੋਂ ਗੱਭਰੂ ਜੱਦੀ ਜਾਇਦਾਦਾਂ ਵੇਚ ਕੇ ਹਥਿਆਰ ਤੇ ਮੋਟਰਸਾਈਕਲ ਲੈ ਕੇ ਕੌਮੀ ਸੰਘਰਸ਼ ਵਿੱਚ ਹਿੱਸਾ ਲੈਂਦੇ ਸੀ ਤੇ ਮਾਪਿਆਂ ਨੂੰ ਫਖਰ ਹੁੰਦਾ ਸੀ। ਉਦੋਂ ਕੋਈ ਨੌਜਵਾਨ ਜਦ ਕਿਸੇ ਘਰ ਜ਼ਿਆਦਾ ਦਿਨ ਰੁਕ ਜਾਵੇ ਤਾਂ ਮਾਪੇ ਸਮਝ ਜਾਂਦੇ ਸੀ ਕਿ ਉਹਨਾਂ ਦੇ ਪੁੱਤ ਦੇ ਕੋਲ ਜਿਹੜਾ ਰਾਤਾਂ ਕੱਟਣ ਲਈ ਕਈ ਦਿਨ ਦਾ ਇੱਥੇ ਬੈਠਾ ਜੇ ਕੋਈ ਕੌਮੀ ਜੁਝਾਰੂ ਹੋਣਾ, ਤੇ ਮਾਪੇ ਖੁਸ਼ ਹੁੰਦੇ ਸੀ ਕਿ ਉਹਨਾਂ ਦੇ ਪੁੱਤ ਨੂੰ ਕੌਮ ਦਾ ਦਰਦ ਵਾ। ਜਦੋਂ ਕਿ ਹੁਣ ਮਾਪਿਆਂ ਨੂੰ ਫਿਕਰ ਪੈ ਜਾਂਦਾ ਕਿ ਜਿਹੜਾ ਸਾਡੇ ਘਰ ਕਈ ਦਿਨ ਦਾ ਆ ਕੇ ਆਹ ਨੌਜਵਾਨ ਟਿਕਿਆ ਹੋਇਆ, ਕਿਤੇ ਕੋਈ ਨਸ਼ੇੜੀ ਬਦਮਾਸ਼ ਹੀ ਨਾ ਹੋਵੇ ਜਿਹੜਾ ਕੋਈ ਘਟੀਆ ਹਰਕਤ ਕਰਕੇ ਆ ਕੇ ਸਾਡੇ ਪੁੱਤ ਕੋਲੇ ਲੁਕ ਗਿਆ ਹੋਵੇ। ਉਦੋਂ ਕੌਮੀ ਜੁਝਾਰੂਆਂ ਨੂੰ ਰੋਟੀ ਪਾਣੀ ਛਕਾਉਣ, ਠਾਹਰ ਦੇਣ ਤੇ ਹੋਰ ਸੁੱਖ ਸਹੂਲਤਾਂ ਤੇ ਸਹਾਇਤਾ ਕਰਨ ਕਰਕੇ ਜਦੋਂ ਪੁਲਿਸ ਲੋਕਾਂ ਨੂੰ ਚੁੱਕ ਕੇ ਤਸੀਹੇ ਦਿੰਦੀ ਸੀ, ਮੁਕੱਦਮੇ ਬਣਾ ਕੇ ਜੇਲ੍ਹਾਂ 'ਚ ਡੱਕਦੀ ਸੀ, ਤਾਂ ਲੋਕਾਂ ਨੂੰ ਇਹ ਮਾਣ ਵਾਲੀ ਗੱਲ ਲੱਗਦੀ ਸੀ। ਪਰ ਹੁਣ ਜਦੋਂ ਕਿਸੇ ਘਰ ਪੁਲਿਸ ਛਾਪਾ ਮਾਰਦੀ ਆ ਤਾਂ ਲੋਕ ਸ਼ਰਮਸ਼ਾਰ ਕਰਦੇ ਆ ਕਿ ਇਸ ਘਰੋਂ ਕੋਈ ਨਸ਼ੇ ਦਾ ਕਾਰੋਬਾਰੀ ਜਾਂ ਕੋਈ ਰੇਪਿਸਟ, ਕੋਈ ਬਲਾਤਕਾਰੀ ਜਾਂ ਕੋਈ ਹੋਰ ਘਟੀਆ ਹਰਕਤ ਕਰਨ ਵਾਲਾ ਤਾਂ ਨਹੀਂ ਫੜਿਆ ਗਿਆ। ਸੱਚੀ ਗੱਲ ਤਾਂ ਇਹ ਆ ਕਿ ਜੇ ਆਈਲੈਟਸਾਂ ਕਰਕੇ ਬਾਹਰ ਜਾਣ ਵਾਲਾ ਰਾਹ ਨਾ ਹੁੰਦਾ, ਵਿਦੇਸ਼ਾਂ ਤੋਂ 4 ਪੈਸੇ ਹਰ ਘਰ ਨਾ ਆਉਂਦੇ ਹੁੰਦੇ, ਤਾਂ ਪੰਜਾਬ ਦਾ ਅੱਜ ਤੋਂ ਵੀ ਬੁਰਾ ਹਾਲ ਹੋਣਾ ਸੀ। ਚੋਟੀ ਦੇ ਆਰਥਿਕ ਮਾਹਿਰ ਮੰਨ ਰਹੇ ਨੇ ਕਿ ਪੰਜਾਬ ਇਸ ਵੇਲੇ ਵਿਦੇਸ਼ਾਂ ਤੋਂ ਆ ਰਹੇ ਪੈਸੇ ਦੇ ਸਿਰ ਤੇ ਆਈ ਚਲਾਈ ਕਰ ਰਿਹਾ। ਹੁਣ ਹਕੂਮਤ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ ਨੂੰ ਠੱਪਣ ਲਈ ਬੜੀ ਜ਼ੋਰਦਾਰ ਮੁਹਿੰਮ ਚਲਾਈ ਆ। ਜਲਦੀ ਹੀ ਉਹ ਦਿਨ ਆਏ ਲਓ ਜਦੋਂ ਵੈਸਟਰਨ ਯੂਨੀਅਨ ਮਨੀਗ੍ਰਾਮ ਰਾਹੀਂ ਪੈਸੇ ਆਉਣੇ ਬੰਦ ਹੋ ਜਾਣਗੇ। ਫੇਰ ਦੇਖਾਂਗੇ ਕਿ ਪੰਜਾਬ ਦਾ ਕੀ ਬਣਦਾ। ਜਿਹੜਾ ਕਹਿੰਦੇ ਨੇ ਪੰਜਾਬ ਅੱਜ ਚਿੱਟਾ ਤੇ ਇੱਥੇ ਚਿੱਟੇ ਦੀਆਂ ਲਹਿਰਾਂ ਨੇਗੀਆਂ, ਉਸ ਗੱਲ ਬਾਰੇ ਉਦੋਂ ਪੁੱਛਾਂਗੇ ਕਿ ਜਿਹੜਾ ਕਾਲਾ ਦੌਰ ਸੀ ਉਹ ਠੀਕ ਸੀ ਕਿ ਅੱਜ ਵਾਲਾ ਚਿੱਟਾ ਦੌਰ ਠੀਕ ਆ। ਪੰਜਾਬ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਕੰਗਾਲ ਬਣਾਉਣ ਤੇ ਇੱਥੋਂ ਦੇ ਲੋਕਾਂ ਨੂੰ ਘਸਿਆਰਾ ਬਣਾਉਣ ਦੇ ਜਿਸ ਪ੍ਰੋਜੈਕਟ ਖਿਲਾਫ ਧਰਮਯੁੱਧ ਮੋਰਚਾ ਲੱਗਿਆ ਸੀ, ਉਸ ਪੰਜਾਬ ਵਿਰੋਧੀ ਏਜੰਡੇ ਨੂੰ ਹੁਣ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ।
ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੇ ਸਿੱਧੇ ਸਾਦੇ ਬੋਲ ਹੁੰਦੇ ਸੀ, ਬਾਹਲਾ ਉਹ ਦੁਨਿਆਵੀ ਤੌਰ ਤੇ BA MA ਜਾਂ ਪੜ੍ਹੇ ਲਿਖੇ ਨਹੀਂ ਸੀ। ਅੱਜ ਕੱਲ ਵਾਲੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਸਮਝਦੇ ਆਪਦੇ ਆਪ ਨੂੰ, ਬਹੁਤ ਸਿਆਣੇ ਸਮਝਦੇ ਆ, ਇਹਨਾਂ ਨਾਲੋਂ ਕਰੋੜਾਂ ਅੱਗੇ ਦੀ ਕਿਲੋਮੀਟਰ ਉਹਨਾਂ ਦੀ ਸਮਝ ਸੀਗੀ, ਜਿਨ੍ਹਾਂ ਨੇ ਠੋਕ ਵਜਾ ਕੇ ਇਹ ਗੱਲ ਫੜੀ ਕਿ ਸਿੱਖਾਂ ਦੀ ਪੱਗ ਲਾਉਣ ਦੇ ਲਈ, ਪੰਥ ਨੂੰ ਰੋਲਣ ਦੇ ਲਈ, ਪੰਜਾਬ ਨੂੰ ਆਰਥਿਕ ਤੌਰ ਤੇ ਘਸਿਆਰਾ ਬਣਾ ਕੇ ਮਾਰਨ ਦੇ ਲਈ ਸਾਰੇ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਔਰ ਅੱਜ ਦਾ ਸਿੱਖ ਜਿਹੜਾ ਹੈਗਾ ਉਸੇ RSS ਦਾ ਪਿੱਠੂ ਬਣ ਕੇ ਜਿਹੜੀ ਸਿੱਖੀ ਦੀਆਂ ਜੜ੍ਹਾਂ ਵੱਢਦੀ ਆ, ਉਸ ਕਾਂਗਰਸ ਦਾ ਝੰਡਾ ਚੱਕ ਕੇ ਜਿਹੜੀ ਕਾਂਗਰਸ ਨੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਬੰਬਾਂ ਨਾਲ ਬੰਬਾਰਮੈਂਟ ਕੀਤੀ, ਤੇ ਉਸ ਬਾਦਲ ਦਲ ਦਾ ਝੰਡਾ ਚੱਕ ਕੇ, ਜਿਹਦੇ ਬਾਰੇ ਬਾਬਾ ਜਰਨੈਲ ਸਿੰਘ ਵਾਰ-ਵਾਰ ਕਹਿੰਦੇ ਰਹੇ ਕਿ ਪੰਥ ਦਾ ਨਾਂ ਲੈ ਕੇ, ਕੇਸਰੀ ਨਿਸ਼ਾਨ ਸਾਹਿਬ ਦੀ ਦੁਰਵਰਤੋਂ ਕਰਕੇ, ਪੰਥ ਦੀ ਡੁਗਡੁਗੀ ਖੜਕਾ ਕੇ ਜਿਹੜਾ ਆਪਦੀ ਕੁਰਸੀ ਕਾਇਮ ਰੱਖਣੀ ਚਾਹੁੰਦਾ ਖਾਲਸਾ ਜੀ ਉਹਨੂੰ ਪਛਾਣ ਲਿਓ। ਪਰ ਆਪਣੀ ਕੌਮ ਦੇ ਅੱਜ ਕੱਲ ਦੇ ਪੜ੍ਹੇ ਲਿਖੇ ਬਾਹਲੇ ਸਿਆਣੇ ਲੋਕ ਉਹਨਾਂ ਦੀ ਪੂਛ ਬਣੇ ਫਿਰਦੇ ਆ, ਜਿਹੜੇ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਈ ਬੈਠੇ ਆ। ਪੰਜਾਬ ਨੂੰ ਬੰਜਰ ਬਣਾਉਣ ਲਈ ਪਾਣੀ ਖੋਹੇ ਜਾ ਰਹੇ ਨੇ, ਤੇ ਬਾਦਲ ਦਲ, ਕਾਂਗਰਸ, ਭਾਜਪਾ, ਪੰਜਾਬ ਦੇ ਸਾਰੇ ਸਿਆਸਤਦਾਨ, ਇਹਨਾਂ ਚੋਂ ਕਿਹੜਾ ਵਾ ਜਿਹੜਾ ਪੰਜਾਬ ਦੇ ਪਾਣੀ ਬਚਾ ਲੂਗਾ? ਪੰਜਾਬ ਦੇ ਪਾਣੀ ਬਚਾਏ ਸੀ ਉਹਨਾਂ ਸੂਰਮਿਆਂ ਨੇ, ਜਿਨ੍ਹਾਂ ਨੇ SYL ਨਹਿਰ ਦੇ ਨਾਲ ਸੰਬੰਧਿਤ ਹਰ ਇੱਕ ਜਿਹੜੀ ਸ਼ਖਸੀਅਤ ਸੀ, ਹਰ ਇੱਕ ਬੰਦਾ ਸੀ, ਉਹਦੇ ਮਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਠੋਕ ਵਜਾ ਕੇ ਪਾਤੀ ਸੀ ਕਿ ਪੰਜਾਬ ਦੇ ਪਾਣੀ ਲੁੱਟੇ ਜਾਣ ਦੇ ਪ੍ਰੋਜੈਕਟ ਦੇ ਵੱਲ ਜਿਹੜਾ ਵੀ ਬੰਦਾ ਵਧੂਗਾ, ਜਿਹੜਾ ਵੀ ਇਸ ਪ੍ਰੋਜੈਕਟ ਦਾ ਹਿੱਸੇਦਾਰ ਹੋਊਗਾ, ਉਹਨੂੰ ਆਪਦੀ ਜੇ ਜਾਨ ਪਿਆਰੀ ਨਹੀਂ ਹੈਗੀ ਤਾਂ ਅੱਗੇ ਵਧੇ, ਤੇ ਨਹੀਂ ਗੁਰਾਂ ਦਾ ਖਾਲਸਾ ਇਸ ਧਰਤੀ ਦੇ ਉੱਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਚੰਗੀ ਤਰ੍ਹਾਂ ਜਾਣਦਾ। ਪੰਜਾਬ ਦੇ ਪਾਣੀਆਂ ਦੇ ਲਈ ਸੀਸ ਤਲੀ ਤੇ ਧਰ ਕੇ ਜੂਝਣ ਵਾਲੇ ਉਹਨਾਂ ਸੂਰਮਿਆਂ ਦੇ ਬਜਾਏ ਤੁਸੀਂ ਅੱਜ ਦੇ ਲੋਕਾਂ ਨੇ, ਜਿਨ੍ਹਾਂ ਸਿਆਸੀ ਭਲਵਾਨਾਂ ਤੇ ਯਕੀਨ ਕੀਤਾ, ਇਹਨਾਂ ਦੀ ਪਰਖ ਹੋ ਜਾਣੀ ਆ ਕਿ ਇਹ ਪੰਜਾਬ ਦੇ ਪਾਣੀ ਬਚਾਉਣ ਲਈ ਕਿੱਥੇ ਕੁ ਖੜੇ ਆ। ਪੰਜਾਬ ਦੀ ਤਰੱਕੀ ਰੋਕਣ ਲਈ ਪੰਜਾਬ ਦੀ ਬਿਜਲੀ ਖੋਹੀ ਜਾ ਰਹੀ ਹੈ। ਪੰਜਾਬ ਨੂੰ ਅਸਭਿਅਕ, ਅਯਾਸ਼, ਜਰੈਮ ਪੇਸ਼ਾ ਲੋਕਾਂ ਦਾ ਸੂਬਾ ਬਣਾਉਣ ਲਈ ਉਪਰਾਲੇ ਹੋ ਰਹੇ ਆ। ਪੰਜਾਬ ਦੀ ਧਰਤੀ ਉੱਪਰ ਸਿੱਖੀ ਦਾ ਤੇ ਪੰਜਾਬੀ ਬੋਲੀ ਦਾ ਭੋਗ ਪਾ ਕੇ ਇੱਥੇ ਹਿੰਦੀ ਹਿੰਦੂ ਹਿੰਦੁਸਤਾਨ ਵਾਲਾ ਜਿਹੜਾ ਮਾਹੌਲ ਸਿਰਜਣ ਲਈ, ਹਿੰਦੀ ਹਿੰਦੂ ਹਿੰਦੁਸਤਾਨ ਵਾਲਾ ਏਜੰਡਾ ਲਾਗੂ ਕਰਨ ਦੇ ਲਈ ਜੋ ਕੁਝ ਵਾਪਰ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਦਿਨੋਂ ਦਿਨ ਪੰਥ ਅਤੇ ਪੰਜਾਬ ਵਿਰੋਧੀ ਮਾਹੌਲ ਸਿਰ ਨੂੰ ਚੜ੍ਹਦਾ ਜਾ ਰਿਹਾ, ਪੰਥ ਤੇ ਪੰਜਾਬ ਨੂੰ ਖਤਰਾ ਵੱਧਦਾ ਜਾ ਰਿਹਾ। ਇਹੋ ਜਿਹੇ ਦਿਨਾਂ ਨੂੰ ਚਿੱਟਾ ਦੌਰ ਕਹਿਣ ਵਾਲਿਆਂ ਦੇ ਘਰਾਂ ਵਿੱਚ ਪੁੱਤ ਭਤੀਜੇ ਚਿੱਟੇ ਦੇ ਟੀਕੇ ਲਾ ਕੇ ਮੌਤ ਦੇ ਰਾਹ ਤੇ ਤੁਰੇ ਹੋਏ ਨੇ, ਤੇ ਕਹਿੰਦੇ ਆ ਜੀ ਕਾਲਾ ਦੌਰ ਸੀ, ਬੜਾ ਮਾੜਾ ਸੀ। ਜਿਹੜੇ ਲੜ ਸਕਦੇ ਸੀ ਉਹਨਾਂ ਦੇ ਹੌਸਲੇ ਤੋੜੇ ਜਾ ਰਹੇ ਨੇ। ਪੰਥ ਅਤੇ ਪੰਜਾਬ ਦੇ ਹਿੱਤਾਂ ਲਈ, ਹੱਕਾਂ ਲਈ ਜਿਹੜੇ ਸਿਰਾਂ ਉੱਪਰ ਖੱਫਣ ਬੰਨ੍ਹ ਕੇ ਲੜੇ ਸੀ, ਉਹਨਾਂ ਨੂੰ ਹਕੂਮਤ ਦੇ ਜਾਲ ਵਿੱਚ ਫਸ ਕੇ ਨਿੰਦਣ ਭੰਡਣ ਵਾਲੇ ਆਪ ਤਾਂ ਇੰਨੇ ਜੋਗੇ ਹੈ ਨਹੀਂ ਕਿ ਦੁਸ਼ਮਣ ਸਾਹਮਣੇ ਖੜ ਕੇ ਅੜ ਸਕਣ, ਲੜ ਸਕਣ। ਆਪ ਤਾਂ ਇੰਨੇ ਜੋਗੇ ਵੀ ਨਹੀਂ ਕਿ ਦੁਸ਼ਮਣ ਨੂੰ ਗਲਤ ਹੀ ਕਹਿ ਦੇਣ। ਪਰ ਜਦ ਵੀ ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਗੱਲ ਮੂੰਹੋਂ ਕੱਢਦਾ ਤਾਂ ਇਹ ਲੋਕ ਆਪਣੀਆਂ ਜੀਭਾਂ ਤੇ ਕਰਮਾਂ ਤਿੱਖੀਆਂ ਕਰਕੇ ਹੱਲਾ ਬੋਲ ਦਿੰਦੇ ਆ। ਪੰਜਾਬ ਵਿੱਚ ਸਿੱਖੀ ਦੀ ਚੜ੍ਹਤ ਦੇ ਦੌਰ 1978 ਤੋਂ 1994 ਨੂੰ ਕਾਲਾ ਦੌਰ ਕਹਿਣ ਵਾਲੇ ਕਲਮਕਾਰ, ਸਿਆਸੀ ਲੋਕ, ਹਕੂਮਤੀ ਕਰਿੰਦੇ ਤੇ ਹੋਰ ਲੋਕ ਇਸ ਦੌਰ ਨੂੰ ਪਤਾ ਨਹੀਂ ਕੀ ਕਹਿੰਦੇ ਹੋਣਗੇ, ਪਰ ਹਰ ਘਰ ਵਿੱਚ ਕਲੇਸ਼, ਦੁੱਖ ਤੇ ਸੰਤਾਪ ਦੀ ਪੀੜ ਆ, ਤੇ ਕੋਈ ਆਸ ਨਹੀਂ ਕਿ ਇਸ ਨਰਕ ਤੋਂ ਕਦੇ ਖਿਹੜਾ ਛੁੱਟੂ। ਪੰਜਾਬ ਦੀ ਅਣਖ ਵਾਲੀ ਜਵਾਨੀ ਨੂੰ ਕੌਮੀ ਹਿੱਤ ਲਈ ਜੂਝਣ ਤੋਂ ਰੋਕੀ ਰੱਖਣਾ, ਤੇ ਉਹ ਜਿਹੜਾ ਦੌਰ ਆ ਸਿੱਖੀ ਦੀ ਚੜ੍ਹਤ ਵਾਲਾ, ਉਹ ਦੁਬਾਰਾ ਨਾ ਆ ਜਾਵੇ, ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ। ਜਦੋਂ ਕਿ ਪੰਜਾਬ ਦੀ ਧਰਤੀ ਦੀ ਇੱਕੋ ਇੱਕ ਆਵਾਜ਼ ਆ ਵੀ ਕਾਸ਼ ਕਿਤੇ ਉਹ ਯੋਧੇ ਫੇਰ ਆ ਜਾਣ ਜਿਹੜੇ ਪੰਜਾਬ ਅਤੇ ਪੰਥ ਦੇ ਹੱਕਾਂ ਲਈ ਤੇ ਹਿੱਤਾਂ ਲਈ ਜੂਝਦੇ ਰਹੇ ਨੇ। ਇੱਕ ਉਹ ਦੌਰ ਸੀ ਜਦੋਂ ਦਿੱਲੀ ਦਰਬਾਰ ਦੇ ਧੱਕਿਆਂ, ਧੋਖਿਆਂ ਤੇ ਹਮਲਿਆਂ ਅੱਗੇ ਪੰਜਾਬ ਦੇ ਸੂਰਮੇ ਡਟ ਕੇ ਖੜ ਗਏ ਸੀ, ਤੇ ਇਸ ਧਰਤੀ ਉੱਪਰ ਹੱਕ ਸੱਚ ਦਾ ਬੋਲਬਾਲਾ ਕਰਨ ਦੇ ਲਈ ਉਹ ਜੂਝਦੇ ਰਹੇ। ਇੱਕ ਅੱਜ ਦਾ ਸਮਾਂ ਜਦੋਂ ਪੰਜਾਬ ਨੂੰ ਦਿੱਲੀ ਤੇ ਨਾਗਪੁਰ ਦੇ ਸਾਹਮਣੇ ਹੱਥ ਬੰਨ੍ਹ ਕੇ ਖੜਾ ਹੋਣ ਲਈ ਮਜਬੂਰ ਕੀਤਾ ਜਾ ਰਿਹਾ। ਪੰਜਾਬ ਦੀ ਜਵਾਨੀ ਨੂੰ ਹਾਂ ਪੱਖੀ ਅਮਲਾਂ, ਰੁਝਾਨਾਂ ਤੇ ਵਰਤਾਰਿਆਂ ਨਾਲ ਭਰ ਦੇਣ ਵਾਲੇ ਸਮੇਂ ਨੂੰ ਕਾਲਾ ਦੌਰ ਦੱਸਣ ਵਾਲੇ ਦੱਸਣ ਤਾਂ ਸਹੀ ਕਿ ਪੰਜਾਬ ਦੀ ਧਰਤੀ ਉੱਪਰ ਨਰਕਾਂ ਵਰਗੇ ਅਜੋਕੇ ਹਾਲਾਤ ਚਿੱਟੇ ਦਿਨ ਨੇ। ਸਿਆਸਤਦਾਨ ਕਹਿੰਦੇ ਆ ਬੜੀ ਤਰੱਕੀ ਹੋ ਗਈ, ਜੇ ਇੱਥੇ ਰੱਜ ਕੇ ਰੋਟੀ ਮਿਲਦੀ ਹੋਵੇ ਤਾਂ ਬਾਹਰ ਵੱਲ ਨੂੰ ਕਾਹਤੋਂ ਭੱਜੇ ਜਾਣ ਲੋਕ। ਨਾਲੇ ਜਿਹੜੀ ਆਜ਼ਾਦੀ ਆ, ਆਜ਼ਾਦੀ ਹੁੰਦੀ ਆ, ਕੋਈ ਵਿਕਾਸ ਵਕੂਸ ਜਿਹੜਾ ਹੈ, ਚਾਰ ਬਿਲਡਿੰਗਾਂ, ਸੜਕਾਂ, ਪੁਲ, ਇਹ ਚੀਜ਼ ਆਜ਼ਾਦੀ ਦਾ ਬਦਲ ਨਹੀਂ ਹੁੰਦੇ। ਪੰਜਾਬ ਦਾ ਜਿਹੜਾ ਮਨੁੱਖੀ ਸਰਮਾਇਆ
ਵਿਦੇਸ਼ਾਂ ਨੂੰ ਜਾ ਰਿਹਾ, ਇਹ ਸਾਡੀ ਸ਼ਕਤੀ ਆ, ਸਾਡੀ ਦਿਮਾਗੀ ਸ਼ਕਤੀ ਆ, ਇਹ ਬ੍ਰੇਨ ਡਰੇਨ ਆ ਜਿਹੜਾ ਇੱਕ ਦਰਿਆ ਬਣ ਕੇ ਇਥੋਂ ਸਾਡੀ ਸਾਰੀ ਸ਼ਕਤੀ ਬਾਹਰ ਨੂੰ ਜਾ ਰਹੀ ਆ। ਅੰਗਰੇਜ਼ੀ ਵਿੱਚ ਇਸ ਵਰਤਾਰੇ ਨੂੰ ਬ੍ਰੇਨ ਡਰੇਨ ਸ਼ਬਦ ਵਰਤਿਆ ਜਾਂਦਾ। ਤੁਸੀਂ ਦੇਖਿਆ ਹੋ ਸਕਦਾ ਉਹੀ ਬੰਦਾ ਪੰਜਾਬ ਵਿੱਚ ਹਰ ਤਰ੍ਹਾਂ ਅਸਫਲ, ਅਯੋਗ, ਵਿਹਲੜ ਮੰਨਿਆ ਜਾਂਦਾ, ਪਰ ਕਿਸੇ ਤਰ੍ਹਾਂ ਜੇ ਉਹ ਵਿਦੇਸ਼ ਚਲੇ ਜਾਵੇ ਉੱਥੇ ਹਰ ਤਰ੍ਹਾਂ ਸਫਲ ਮਨੁੱਖ ਬਣ ਜਾਂਦਾ। ਵਿਦੇਸ਼ਾਂ ਵਿੱਚ ਜਾਣ ਵਾਲੇ ਕਿਸੇ ਵੀ ਪੰਜਾਬੀ ਬੰਦੇ ਨੂੰ ਪਿੱਛੇ ਮੁੜਨ ਦੀ ਲਾਲਸਾ ਨਹੀਂ ਹੁੰਦੀ। ਬਾਹਰ ਜਾ ਕੇ ਸਾਰੇ ਰੱਜ ਕੇ ਰੋਟੀ ਖਾਂਦੇ ਆ। ਗਹਿ ਗੱਡਵੀਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਪੰਜਾਬ ਵਿੱਚ ਆਪਣੀ ਮਾਂ ਭੂਮੀ ਵਿੱਚ ਜਿਹੜੇ ਇੱਥੇ ਸੰਕਟ ਦੇ ਸੰਤਾਪ ਨੇ, ਇੱਥੇ ਵੀ 4 ਪੈਸੇ ਭੇਜਦੇ ਆ, ਇੱਥੇ ਵੀ ਉਹ ਨਾਲ ਖੜੇ ਦਿਖਦੇ ਆ। ਅਖੀਰ ਉਹੀ ਬੰਦੇ ਵਿਦੇਸ਼ਾਂ ਵਿੱਚ ਕਿਵੇਂ ਐਡੇ ਵਧੀਆ ਕਾਮਯਾਬ ਤੇ ਯੋਗ ਸਾਬਤ ਹੁੰਦੇ ਨੇ ਜਿਹੜੇ ਪੰਜਾਬ ਦੀ ਧਰਤੀ ਉੱਤੇ ਹਰ ਤਰ੍ਹਾਂ ਪਛੜੇ ਹੋਏ ਦਿਖਦੇ ਨੇ। ਕਾਰਨ ਇਹ ਆ ਕਿ ਭਾਰਤੀ ਹਕੂਮਤੀ ਸਿਸਟਮ ਜਿਹੜਾ ਮਾਹੌਲ ਸਿਰਜਦਾ, ਇਸ ਮਾਹੌਲ ਵਿੱਚ ਇਹੀ ਕੁਝ ਬਣ ਸਕਦਾ। ਇਹ ਸਿਸਟਮ ਮਨੁੱਖ ਨੂੰ ਹਰਾਉਣ ਲਈ, ਝੁਕਾਉਣ ਲਈ, ਕਰਾਹੇ ਪਾਉਣ ਲਈ, ਉਹਨੂੰ ਤੋੜਨ ਦੇ ਲਈ ਮਾਹੌਲ ਸਿਰਜਦਾ। ਜਦੋਂ ਕਿ ਵਿਦੇਸ਼ਾਂ ਦੇ ਵਿੱਚ ਉੱਥੋਂ ਦਾ ਜਿਹੜਾ ਸਿਸਟਮ ਆ ਉਹ ਬੰਦੇ ਨੂੰ ਅੱਗੇ ਤੋਰਨ ਲਈ, ਤਰੱਕੀ ਕਰਵਾਉਣ ਦੇ ਲਈ ਉਹਦਾ ਸਾਥ ਸਹਿਯੋਗ ਦਿੰਦਾ, ਉਹਦੀ ਅਗਵਾਈ ਦਿੰਦਾ। ਇਹ ਸਿਸਟਮ ਜਿਹੜਾ ਹੈ ਇਹ ਬੰਦੇ ਨੂੰ ਹਰ ਤਰੀਕੇ ਨਾਲ ਆਪਦਾ ਉਹਦੇ ਮੂਹਰੇ ਝੁਕਾਉਣ ਦਾ ਸਿਸਟਮ ਬਣਾਉਂਦਾ। ਪਰ ਭ੍ਰਿਸ਼ਟ ਭਾਰਤੀ ਸਿਸਟਮ ਬੰਦੇ ਦਾ ਕਚੂੰਬਰ ਕੱਢਣ ਤੇ ਲੱਗਿਆ ਰਹਿੰਦਾ। ਕਾਮਯਾਬ ਹੋਣ ਲਈ ਇੱਥੇ ਠੱਗੀ ਠੋਰੀ, ਧੋਖੇਬਾਜ਼ੀ, ਹੇਰਾ ਫੇਰੀ ਤੇ ਜਗਾੜੂ ਮਾਨਸਿਕਤਾ ਵਰਗੇ ਔਗਣਾਂ ਦਾ ਹੋਣਾ ਜ਼ਰੂਰੀ ਆ। ਸਾਊ, ਸ਼ਰੀਫ ਤੇ ਮਿਹਨਤਕਸ਼ ਬੰਦੇ ਤਾਂ 2 ਵਕਤ ਦੀ ਰੋਟੀ ਵੀ ਨਹੀਂ ਕਮਾ ਸਕਦੇ। ਇੱਥੇ ਪੰਜਾਬ ਤੋਂ ਮਨੁੱਖੀ, ਦਿਮਾਗੀ ਤੇ ਸਰੀਰਕ ਸਰਮਾਏ ਦੀ ਵਿਦੇਸ਼ਾਂ ਨੂੰ ਵਗ ਰਹੀ ਨਦੀ, ਜਿਹਨੂੰ ਬ੍ਰੇਨ ਡਰੇਨ ਕਹਿੰਦੇ ਆ, ਜੇ ਇਹੀ ਤਰੀਕੇ ਨਾਲ ਇਹੀ ਸਾਰਾ ਕੁਝ ਵਾਪਰਦਾ ਰਿਹਾ ਤਾਂ ਪੰਜਾਬ 'ਚ ਸਿਰਫ ਕਾਟੂ ਮਾਲ ਰਹਿ ਜਾਊਗਾ, ਜਿਹੜਾ ਕਿ ਪੰਜਾਬ ਦੇ ਨਾਲ, ਇਸ ਧਰਤੀ ਨਾਲ, ਪੰਥ ਦੇ ਹਿੱਤਾਂ ਨਾਲ ਵਫਾ ਕਰਨ ਦੇ ਸਮਰੱਥ ਪਤਾ ਨਹੀਂ ਹੋਏਗਾ ਕਿ ਨਹੀਂ। ਕਾਲਾ ਦੌਰ ਤਾਂ ਉਹ ਹੋਏਗਾ ਸਾਡੇ ਲਈ ਜਦੋਂ ਪੰਜਾਬ ਦੀ ਧਰਤੀ ਉੱਤੇ ਬਹੁਤ ਲੋਕ ਇਹੋ ਜਿਹੇ ਹੋਣਗੇ, ਪਰ ਉਹ ਇੱਥੋਂ ਦੀ ਧਰਮ, ਇੱਥੋਂ ਦੀ ਬੋਲੀ, ਇੱਥੋਂ ਦੇ ਸੱਭਿਆਚਾਰ ਦੇ ਦੋਖੀਆਂ ਦੇ ਸਾਹਮਣੇ ਖੜਨ ਜੋਗੇ ਨਹੀਂ ਹੋਣਗੇ। ਉਹਨਾਂ ਨੂੰ ਤਾਂ ਸਮਝ ਵੀ ਨਹੀਂ ਲੱਗਿਆ ਕਰਨੀ ਕਿ ਸਾਡਾ ਬਣ ਕੀ ਰਿਹਾ, ਸਾਡੇ ਨਾਲ ਹੋ ਕੀ ਰਿਹਾ। ਤੇ ਅੱਜ ਦੀ ਤਰੀਕ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਬੜੇ ਪੜ੍ਹੇ ਲਿਖੇ, ਬੜੇ ਸਿਆਣੇ, ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਸਕੂਲਾਂ ਕਾਲਜਾਂ ਚੋਂ ਨਿਕਲੇ ਹੋਏ ਜਾਂ ਇਸ ਟਾਈਮ ਪੜ੍ਹ ਰਹੇ ਹਜ਼ਾਰਾਂ ਹੀ ਲੱਖਾਂ ਹੀ ਇਹੋ ਜਿਹੇ ਸੋਸ਼ਲ ਮੀਡੀਆ ਤੇ ਸਾਨੂੰ ਟੱਕਰਦੇ ਆ, ਜਿਹੜੇ ਬੀਤੇ ਹੋਏ ਸਮੇਂ ਦੇ ਉਹਨਾਂ ਜੁਝਾਰੂਆਂ ਨਾਲੋਂ, ਜਿਨ੍ਹਾਂ ਪੰਥ ਦਰਦੀਆਂ ਨੇ ਕੌਮ ਲਈ, ਕੌਮ ਦੀ ਚੜ੍ਹਦੀ ਕਲਾ ਲਈ ਜਾਨਾਂ ਵਾਰਤੀਆਂ, ਜਿਨ੍ਹਾਂ ਨੇ ਹਰ ਕਾਸਟ ਖੇੜੇ ਮੱਥੇ ਸਹਾਰਿਆ, ਉਹਨਾਂ ਦੇ ਨਾਲੋਂ ਹਰ ਤਰੀਕੇ ਨਾਲ ਪੜ੍ਹਾਈ ਲਿਖਾਈ 'ਚ ਬੈਟਰ ਹੋਣਗੇ। ਅੰਗਰੇਜ਼ੀ ਬੜੀ ਫਰਨ ਮਾਰਦੇ ਆ ਤੇ ਵੱਡੀਆਂ ਵੱਡੀਆਂ ਡਿਗਰੀਆਂ ਨੇ, ਪਰ ਜਿਹੜੇ ਸਿੰਘਾਂ ਨੇ ਉਦੋਂ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕੌਮ ਲਈ ਤੇਗਾਂ ਮਾਰੀਆਂ, ਉਹਨਾਂ 'ਚ ਨੁਕਸ ਕੱਢਦੇ ਨੇ। ਆਪਦੇ ਆਪ ਨੂੰ ਬੜੇ ਸਿਆਣੇ ਤੇ ਖੱਬੀ ਖਾਨ ਸਮਝਣ ਵਾਲੇ ਅੱਜ ਦੇ ਦੌਰ ਵਿੱਚ ਜਿਹੜਾ ਇੱਥੇ ਇਹ ਕਾਟੂ ਮਾਰ ਛਾਇਆ ਹੋਇਆ, ਇਹ ਉਹਨਾਂ ਸਿੰਘਾਂ ਦੇ ਪੈਰਾਂ ਵਰਗਾ ਨਹੀਂ, ਪਰ ਇਹ ਕਹਿੰਦੇ ਆ ਜੀ ਉਹਨਾਂ ਨੂੰ ਤਾਂ ਅਕਲ ਨਹੀਂ ਸੀ ਤੇ ਅਸੀਂ ਬੜੇ ਸਿਆਣੇ ਆ ਤੇ ਹੁਣ ਅਸੀਂ ਬਾਦਲ ਸਾਹਿਬ ਨੂੰ ਲਿਆਉਣਾ। ਜਦੋਂ ਬਾਦਲ ਸਾਹਿਬ ਛੱਤਰ ਫੇਰਦੇ ਆ ਫਿਰ ਕਹਿੰਦੇ ਅਸੀਂ ਕਾਂਗਰਸ ਲਿਆਉਣੀ ਆ। ਜਦੋਂ ਕਾਂਗਰਸ ਛੱਤਰ ਫੇਰਦੀ ਆ ਫਿਰ ਚੇਤੇ ਆ ਜਾਂਦਾ ਵੀ ਨਹੀਂ ਹੁਣ ਤਾਂ ਕੇਜਰੀਵਾਲ ਵਧੀਆ। ਤੇ ਹਰ ਸਾਲ ਨਵਾਂ ਜਿਹੜਾ ਹੈਗਾ ਜਮੂਰਾ ਉਹਨੂੰ ਲੱਭ ਕੇ ਉਹਦੇ ਆਲੇ ਦੁਆਲੇ ਟਾਈਮ ਕੱਢੀ ਜਾਂਦੇ ਨੇ। ਪਰ ਉਹ ਸਾਰੇ ਗੁਰੂ ਦੇ ਸਿੰਘ ਇੱਕ ਗੱਲ ਹੀ ਜਾਣਦੇ ਸੀ ਕਿ ਸਿੱਖੀ ਨੇ ਜਾਂ ਸਿੱਖਾਂ ਨੇ ਜੇ ਬਚਣਾ ਤਾਂ ਖਾਲਿਸਤਾਨ ਜ਼ਰੂਰੀ ਹੈ। ਸੋ ਖਾਲਿਸਤਾਨ ਦੀ ਕਾਇਮੀ ਲਈ ਉਹਨਾਂ ਤੋਂ ਜੋ ਹੋਇਆ ਉਹਨਾਂ ਨੇ ਕੀਤਾ। ਨਿਸ਼ਾਨਾ ਸਪਸ਼ਟ ਸੀ ਕਿ ਬਾਰ-ਬਾਰ ਨਹੀਂ ਬਦਲੇ ਜਾਣ ਨਿਸ਼ਾਨੇ ਕੌਮਾਂ ਦੇ, ਇੱਕੋ ਇੱਕ ਨਿਸ਼ਾਨਾ ਹੈ ਤੇ ਇਸ ਨਿਸ਼ਾਨੇ ਤੇ ਜਿਹੜਾ ਕੁਝ ਰਾਹ ਦੇ ਵਿੱਚ ਕੋਈ ਕੱਖ ਕੰਢਾ, ਕੋਈ ਗਲਤ ਚੀਜ਼ ਮਿਲਦੀ ਆ ਉਹਦਾ ਵੀ ਸੋਧਾ ਲਾਉਂਦੇ ਜਾਓ ਤੇ ਅੱਗੇ ਤੁਰਦੇ ਜਾਓ। ਪਰ ਹੁਣ ਇਹੋ ਜਿਹਾ ਚਿੱਟਾ ਦੌਰ ਆ, ਜਿਹਨੂੰ ਆ ਕਹਿੰਦੇ ਆ ਚਿੱਟਾ ਦੌਰ ਆ, ਵੀ ਉਹਦਾ ਕਾਲਾ ਦੌਰ ਸੀ, ਹੁਣ ਵਾਲਾ ਭਾਈ ਚਿੱਟਾ ਦੌਰ ਆ। ਚਿੱਟੇ ਦੌਰ ਦੇ ਵਿੱਚ ਤਾਂ ਇੱਥੇ ਉਹਨਾਂ ਦਿਨਾਂ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਕਹਿੰਦਾ ਸੀ ਆ ਪੰਜਾਬ ਛੱਡ ਕੇ ਕਿਤੇ ਨਹੀਂ ਜਾਣਾ, ਪੰਜਾਬ ਤੋਂ ਬਾਹਰ ਕਿਤੇ ਨਹੀਂ ਜਾਣਾ, ਇੱਥੇ ਹੀ ਸਾਡਾ ਸਾਰਾ ਕੁਝ ਆ। ਤੇ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਇਸ ਧਰਤੀ ਤੋਂ ਕਹਿੰਦੇ ਕਹਾਉਂਦੇ ਅਮੀਰ ਤੋਂ ਅਮੀਰ ਬੰਦੇ ਦੀ ਇੱਛਾ ਇਹੀ ਆ ਵੀ ਸਾਰੇ ਦੇ ਸਾਰੇ ਟੱਬਰ ਦਾ ਜੇ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲੱਗਦਾ ਹੋਵੇ ਇਕੱਠੇ ਹੀ ਚੱਲੀਏ ਇੱਕੋ ਵਾਰੀ। ਅੱਜ ਇਸ ਧਰਤੀ ਤੋਂ ਹਰੇਕ ਬੰਦਾ ਕਿਉਂ ਭੱਜ ਜਾਣਾ ਚਾਹੁੰਦਾ? ਜੇ ਇੰਨਾ ਹੀ ਸੋਹਣਾ ਸੁਨੱਖਾ ਤੇ ਚਿੱਟਾ ਦੌਰ, ਜੇ ਇੰਨਾ ਹੀ ਵਧੀਆ ਮਾਹੌਲ ਆ ਤਾਂ ਇਸ ਧਰਤੀ ਤੋਂ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਲੋਕ ਆਈਲਟਸਾਂ ਕਰ ਰਹੇ ਨੇ। ਕਰੋੜਾਂ ਰੁਪਏ ਕੱਲਾ ਆਈਲਟਸ ਜਿਹੜੇ ਕਰਾਉਣ ਵਾਲੀਆਂ ਕੰਪਨੀਆਂ ਨੇ, ਜਿਹੜੇ ਦਫ਼ਤਰ ਬਣਾਏ ਨੇ ਥਾਂ ਥਾਂ ਤੇ ਪੰਜਾਬ ਦੇ ਹਰ ਮੋੜ ਦੇ ਉੱਤੇ। ਜਿਵੇਂ ਕਿਸੇ ਵੇਲੇ PCO ਖੁੱਲੇ ਹੁੰਦੇ ਸੀ,
ਉਵੇਂ ਹਰ ਮੋੜ ਦੇ ਉੱਤੇ ਆਈਲੈਟਸ ਸੈਂਟਰ ਖੁੱਲੇ ਹੋਏ ਨੇ ਤੇ ਉਹ ਆਈਲੈਟਸ ਸੈਂਟਰ ਜਿਹੜੇ ਨੇ ਉਹ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਜਿਹੜੇ ਇੰਨੇ ਕਾਬਲ ਨੇ ਕਿ ਉਹ ਆਈਲੈਟਸ ਕਲੀਅਰ ਕਰ ਸਕਦੇ ਆ, ਉਹਨਾਂ ਨੂੰ ਬਾਹਰ ਲੈ ਕੇ ਜਾਣ ਦਾ, ਕੈਨੇਡਾ ਅਮਰੀਕਾ ਦਿਖਾਉਣ ਦਾ ਤੇ ਉੱਥੇ ਸਟੱਡੀ ਵੀਜ਼ੇ ਉੱਤੇ ਹੋਰ ਉੱਥੇ ਪੱਕੇ ਹੋਣ ਦਾ, ਕਿਉਂਕਿ ਜਿਹੜਾ ਚਲੇ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ। ਤੇ ਇੱਥੇ ਇੰਨੇ ਮਾੜੇ ਮਾਹੌਲ ਦੇ ਵਿੱਚ ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ ਤੇ ਉੱਪਰੋਂ ਸਾਡੇ ਲੀਡਰ ਸਾਨੂੰ ਆਗੂ ਕਹਿ ਰਹੇ ਨੇ ਪੰਜਾਬ ਤਾਂ ਤਰੱਕੀ ਦੀਆਂ ਸਿਖਰਾਂ ਛੋਹ ਰਿਹਾ, ਇਹਦਾ ਚਿੱਟਾ ਦੌਰ ਆ ਤੇ ਉਹ ਕਾਲਾ ਦੌਰ ਸੀਗਾ। ਅੱਜ ਦਾ ਪੰਜਾਬ, ਇਸ ਪੰਜਾਬ ਦੀ ਅਸਲ ਤਸਵੀਰ ਕੀ ਆ? ਰੋਂਦਾ, ਪਿੱਟਦਾ, ਕਲਪਦਾ, ਦੁਖੀ, ਸੰਤਾਪ ਦਾ ਭਰਿਆ ਹੋਇਆ ਪੰਜਾਬ ਆ, ਖੁਦਕੁਸ਼ੀਆਂ ਵਾਲਾ ਪੰਜਾਬ ਆ, ਝੂਠੇ ਮੁਕਾਬਲਿਆਂ ਵਾਲਾ ਪੰਜਾਬ ਆ, ਹਿੰਦੀ ਤੇ ਹਿੰਦੂਆਂ ਦੇ ਬੋਲ ਬਾਲੇ ਵਾਲਾ ਪੰਜਾਬ ਆ। ਇੱਥੇ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਜੁਰਮਾਨੇ ਭਰਨੇ ਪੈਂਦੇ ਨੇ। ਇੱਥੇ ਦਸਤਾਰ ਸਜਾਉਣ ਪਿੱਛੇ ਸਕੂਲਾਂ 'ਚ ਬੇਇੱਜ਼ਤੀਆਂ ਹੁੰਦੀਆਂ ਨੇ। ਇੱਥੇ ਸਿੱਖੀ ਅਤੇ ਸਿੱਖਾਂ ਦਾ ਹਰ ਪਲ ਘਾਣ ਹੁੰਦਾ ਹੈ। ਇੱਥੇ ਨਿੱਕੀਆਂ ਬੱਚੀਆਂ ਤੋਂ ਲੈ ਕੇ 80 90 ਸਾਲ ਤੱਕ ਦੀਆਂ ਮਾਈਆਂ ਜਿਹੜੀਆਂ ਨੇ ਉਹ ਸੁਰੱਖਿਅਤ ਨਹੀਂ ਹੈਗੀਆਂ। ਇੱਥੇ ਹਰ ਗੱਭਰੂ ਤੇ ਮਟਿਆਰ ਦੀ ਇੱਕੋ ਰੀਝ ਆ ਕਿ ਇੱਥੋਂ ਭੱਜ ਜਾਣਾ, ਵਿਦੇਸ਼ ਜਾਣਾ, ਇੱਥੇ ਨਹੀਂ ਰਹਿਣਾ। ਇੱਥੇ ਨਸ਼ਾ ਹੈ, ਨਸ਼ੇੜੀ ਹੈ, ਜਿੱਥੇ ਸਿਆਸੀ ਆਗੂ ਕਾਤਲ ਗਰੋਹਾਂ ਤੇ ਬਦਮਾਸ਼ਾਂ ਦੀ ਹਰ ਤਰੀਕੇ ਨਾਲ ਪੁਸ਼ਤ ਪਨਾਹੀ ਕਰਦੇ ਹੈ। ਇੱਥੇ ਧਾਰਮਿਕ ਸ਼ਖਸੀਅਤਾਂ, ਅਹੁਦੇਦਾਰੀਆਂ ਤੇ ਧਾਰਮਿਕ ਸੰਸਥਾਵਾਂ ਨੂੰ ਚੰਡੀਗੜ੍ਹ ਤੇ ਬੈਠੇ ਲੋਕ ਨਾਗਪੁਰ ਦੇ ਹੁਕਮਾਂ ਅਨੁਸਾਰ ਚਲਾਉਣ ਦਾ ਰਾਹ ਫੜੀ ਬੈਠੇ ਨੇ। ਉਹ ਪੰਜਾਬ ਜਿੱਥੇ ਹਰੇਕ ਸਿੱਖ ਨੂੰ ਅੰਮ੍ਰਿਤਧਾਰੀ ਬਾਹਮਣ ਬਣਾ ਦੇਣ ਦਾ ਪ੍ਰੋਜੈਕਟ ਹਕੂਮਤ ਦੀ ਨਿਗਰਾਨੀ ਹੇਠ ਚੱਲ ਰਿਹਾ, ਜਿੱਥੇ ਨਾ ਗੁਰਧਾਮ ਸੁਰੱਖਿਅਤ ਨੇ ਨਾ ਗੁਰੂ ਗ੍ਰੰਥ ਸਾਹਿਬ, ਜਿੱਥੇ ਘਰ ਘਰ ਵੈਣ ਪੈ ਰਹੇ ਨੇ, ਜਿੱਥੇ ਖਾੜਕੂਬਾਦ ਤੋਂ ਬਚੇ ਲੋਕਾਂ ਨੂੰ ਮਾਰਨ ਲਈ ਹੁਣ ਨਸ਼ਿਆਂ ਦਾ ਦਰਿਆ ਵਗ ਰਿਹਾ। ਉਹਨੇ ਸਿੱਖ ਖਾੜਕੂ ਲਹਿਰ ਦੇ ਦੌਰਾਨ ਨਹੀਂ ਮਾਰੇ ਗਏ ਜਿੰਨੇ ਸਿੱਖ ਹੁਣ ਨਸ਼ਿਆਂ ਦੇ ਜਾਲ ਵਿੱਚ ਜਿਹੜੇ ਨੇ ਉਹ ਫਸੇ ਹੋਏ ਨੇ। ਜੇਕਰ ਆਪਾਂ ਜਨਵਰੀ 19 ਜਿਹੜਾ ਹੁਣ ਚੱਲ ਰਿਹਾ 2019, ਜਨਵਰੀ 2019 ਦਾ ਅਖਬਾਰ ਚੱਕ ਲਓ ਤੇ ਉਧਰੋਂ 1991 ਦੀ ਜਨਵਰੀ ਦਾ ਅਖਬਾਰ ਚੱਕ ਲਓ ਜਾਂ 1988 ਦੀ ਅਖਬਾਰ ਚੱਕ ਲਓ ਜਨਵਰੀ ਮਹੀਨੇ ਦਾ, ਜਾਂ ਕਿਸੇ ਵੀ ਹੋਰ ਮਹੀਨੇ ਦਾ ਅਖਬਾਰ ਚੱਕ ਲਓ ਉਸ ਦੌਰ ਦਾ। ਉਹਨੇ ਕਤਲ, ਉਹਨੇ ਬੰਦੇ ਉਦੋਂ ਨਹੀਂ ਮਾਰੇ ਗਏ ਜਿੰਨੇ ਹੁਣ ਮਾਰੇ ਜਾ ਰਹੇ ਨੇ। ਤੇ ਉਦੋਂ ਜਦੋਂ ਕੋਈ ਬੰਦਾ ਮਰਦਾ ਸੀ, ਕਿਉਂਕਿ ਉਦੋਂ ਸਿੱਖ ਨੌਜਵਾਨ ਜਦੋਂ ਸਟੇਟ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਚਾਹੇ ਝੂਠੇ ਮੁਕਾਬਲੇ 'ਚ ਮਾਰਿਆ ਜਾਵੇ, ਚਾਹੇ ਉਹ ਅਸਲ ਵਿੱਚ ਜੂਝਦਾ ਹੋਇਆ ਸ਼ਹੀਦ ਹੋ ਜੇ, ਤਾਂ ਉਹ ਇੱਕ ਯੋਧੇ ਦੇ ਰੂਪ ਵਿੱਚ ਕੌਮ ਦੇ ਸਾਹਮਣੇ ਹੁੰਦਾ ਸੀ। ਉਹਦਾ ਜਿਹੜਾ ਮਾਣ ਸਤਿਕਾਰ ਸੀ ਕੌਮ 'ਚ ਵੱਧਦਾ ਸੀ। ਲੋਕ ਉਹਦੇ ਸ਼ਹੀਦੀ ਦਿਹਾੜੇ ਮਨਾਉਂਦੇ ਸੀ, ਲੋਕ ਉਹਨੂੰ ਮਰਨ ਤੋਂ ਬਾਅਦ ਵੀ ਚੇਤੇ ਕਰਦੇ ਸੀ, ਉਹਨੂੰ ਕੌਮ ਦਾ ਸ਼ਹੀਦ ਕਹਿ ਕੇ ਸਤਿਕਾਰ ਦਿੰਦੇ ਸੀ ਤੇ ਥਾਂ ਥਾਂ ਦੇ ਉੱਤੇ ਉਹਦੀ ਫੋਟੋ ਲਾ ਕੇ ਉਹਦਾ ਹੋਰ ਜ਼ਿਆਦਾ ਮਾਣ ਸਤਿਕਾਰ ਵਧਾਉਂਦੇ ਸੀ। ਹੋਰਾਂ ਦਾ ਵੀ ਜੀ ਕਰਦਾ ਸੀ ਕਿ ਅਸੀਂ ਵੀ ਕੌਮ ਦੀ ਲੜਾਈ ਲੜੀਏ। ਪਰ ਹੁਣ ਅੱਜ ਓਨੇ ਹੀ ਮੁੰਡੇ ਪੰਜਾਬ ਦੇ ਵਿੱਚ ਅੱਜ ਮਰ ਰਹੇ ਨੇ, ਪਰ ਅੱਜ ਜਦੋਂ ਮਰਦਾ ਕੋਈ ਨਸ਼ੇ ਕਰਕੇ ਤਾਂ ਦੁਨੀਆ ਫਿੱਟ ਲਾਣ ਤੇ ਦਿੰਦੀ ਆ। ਦੁਨੀਆ ਕਹਿੰਦੀ ਆ ਇਹਨੇ ਮਰਨਾ ਹੀ ਸੀ, ਦੁਨੀਆ ਕਹਿੰਦੀ ਆ ਇਹਨੇ ਡੁੱਬਣਾ ਹੀ ਸੀ, ਦੁਨੀਆ ਕਹਿੰਦੀ ਆ ਇਹ ਆਪਦੀ ਮੌਤ ਆਪ ਮਰਿਆ। ਮਰਦਾ ਪੰਜਾਬ ਦੇ ਮੁੰਡੇ ਓਨੇ ਹੀ ਰਹੇ ਨੇ, ਪਰ ਅੱਜ ਪੰਜਾਬ ਦੇ ਮੁੰਡਿਆਂ ਦਾ ਜਿਹੜਾ ਘਾਣ ਹੋ ਰਿਹਾ ਉਹਦੇ ਲਈ ਉਹਨਾਂ ਨੂੰ ਸਿਰ 'ਚ ਸੁਆਹ ਪਾਉਂਦੇ ਆ। ਉਹ ਵੇਲਾ ਸੀਗਾ ਜਦੋਂ ਪੰਜਾਬ ਦੇ ਮੁੰਡਿਆਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਬੱਲੇ ਬੱਲੇ ਹੁੰਦੀ ਸੀ, ਉਹਨਾਂ ਨੂੰ ਕੌਮ ਦੇ ਯੋਧੇ ਤੇ ਜੁਝਾਰੂ ਕਿਹਾ ਜਾਂਦਾ ਸੀ। ਅੱਜ ਵੀ ਸਟੇਟ ਸਿਸਟਮ ਆ ਜਿਹੜਾ ਉਵੇਂ ਹੀ ਸਿੱਖਾਂ ਦਾ ਕਤਲੇਆਮ ਕਰ ਰਿਹਾ, ਕਿਉਂਕਿ ਜਿਹੜਾ ਇਹ ਨਸ਼ਿਆਂ ਦਾ, ਚਿੱਟੇ ਕਾਲੇ ਦਾ, ਹੋਰ ਸਾਰੇ ਦਾ ਜਿਹੜਾ ਪ੍ਰਕੋਪ ਆ, ਇਹ ਜਿਹੜਾ ਸਾਰਾ ਹਨੇਰਾ ਇੱਥੇ ਕੀਤਾ ਹੋਇਆ, ਇਹ ਜਿਹੜੀ ਹਨੇਰੀ ਇੱਥੇ ਨਸ਼ਿਆਂ ਦੀ ਵਗਾਈ ਹੋਈ ਆ, ਇਹ ਕਿਵੇਂ ਆਈ ਆ? ਇਹ ਸਟੇਟ ਦੀ ਲਿਆਂਦੀ ਹੋਈ ਆ। ਇਹਦੇ ਪਿੱਛੇ ਭਾਰਤ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਦੋ ਚੀਜ਼ਾਂ ਪੱਕੇ ਤੌਰ ਤੇ ਕਰਨੀਆਂ ਨੇ। ਇੱਕ ਤਾਂ ਪੰਜਾਬ ਦੇ ਹਰੇਕ ਘਰ ਦਾ ਘੱਟੋ ਘੱਟ ਇੱਕ ਮੈਂਬਰ ਨਸ਼ੇ ਤੇ ਲਾਉਣਾ, ਦੂਜਾ ਜਿਹੜਾ ਹੈ ਇਹਦੀ ਜਿਹੜੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਆ ਉਹ ਪਾਕਿਸਤਾਨ ਜਾਂ ਖਾਲਿਸਤਾਨੀ ਲਹਿਰ ਜਾਂ ਸਿੱਖਾਂ ਦੇ ਸਿਰ ਤੇ ਪਾਉਣੀ ਆ ਕਿ ਇਹ ਸਾਰਾ ਕੁਝ ਤਾਂ ਪੁਲਿਸ ਵਾਲਿਆਂ ਦੇ ਨਾਲ ਰਲ ਕੇ ਸਿੱਖ ਖੁਦ ਕਰ ਰਹੇ ਨੇ। ਇਹ ਇੱਕ ਬੜੀ ਵੱਡੀ ਚਾਲ ਆ ਕਿ ਨਸ਼ਿਆਂ ਦੇ ਰੂਪ ਦੇ ਵਿੱਚ ਜਾਂ ਸਿੱਧੇ ਤੌਰ ਤੇ ਕਤਲੇਆਮ ਜਿਹੜਾ ਹੋਇਆ ਉਹਦੇ ਰੂਪ ਦੇ ਵਿੱਚ ਇਹ ਗੱਲ ਲੱਗੇ ਇਉਂ ਕਿ ਸਿੱਖਾਂ ਨੇ ਸਿੱਖਾਂ ਨੂੰ ਮਾਰਿਆ। ਹੁਣ ਆਪਾਂ ਦੇਖ ਸਕਦੇ ਹਾਂ ਕਿ ਸਿੱਖੀ ਦੇ ਜਿਹੜੇ ਸਿਧਾਂਤਕ ਤੌਰ ਤੇ ਕਤਲੇਆਮ ਕਰਨ ਵਾਲੇ ਲੋਕ ਨੇ, ਚਾਹੇ ਉਹ ਡੇਰਾ ਸਰਸਾ ਦਾ ਮੁਖੀ ਰਾਮ ਰਹੀਮ, ਉਹ ਪੱਗ ਵਾਲਾ, ਦਾੜੇ ਵਾਲਾ, ਜੇਕਰ ਨੂਰ ਮਹਿਲੀਆ ਭਈਆ ਸੀ ਆਸ਼ੂਤੋਸ਼, ਉਹ ਵੀ ਪੱਗ ਤੇ ਦਾੜਾ ਮਤਲਬ ਨੀਲੀ ਦਸਤਾਰ ਸਜਾ ਕੇ ਚਿੱਟਾ ਕੁੜਤਾ ਪਜਾਮਾ ਪਾ ਕੇ ਇਉਂ ਲੱਗਦਾ ਹੁੰਦਾ ਸੀ ਵੀ ਕੋਈ ਅਕਾਲੀ ਜਥੇਦਾਰ ਬੈਠਾ।
ਤੀਜਾ ਜਿਹੜਾ ਹੈਗਾ ਭਨਿਆਰੇ ਵਾਲਾ, ਉਹ ਦੇਹਧਾਰੀ ਗੁਰੂ ਰਮਦਾ ਅੱਡਾ। ਚੌਥਾ ਜਿਹੜੇ ਕੂਕੇ ਨੇ ਉਹ ਦਾੜੀ ਕੇਸਾਂ ਵਾਲੇ ਆ। ਪੰਜਵਾਂ ਬਿਆਸ ਵਾਲਾ ਤੇ ਛੇਵਾਂ ਗੁਰਵਤਨੇ ਨਰਕਧਾਰੀਏ ਦਾ ਮੁੰਡਾ ਹਰਦੇਵ ਭੋਲਾ ਤੇ ਹੁਣ ਉਹਨਾਂ ਦੀ ਕੁੜੀ ਜਿਹੜੀ ਆ ਉਹੀ ਅੱਗੇ ਨੂੰ ਲੈ ਕੇ ਗੱਲ ਤੁਰੀ ਆ। ਇਹ ਜਿੰਨੇ ਪੰਜਾਬ ਦੇ ਡੇਰੇਦਾਰ ਆ ਜਿਨ੍ਹਾਂ ਨੇ ਦੇਹਧਾਰੀ ਗੁਰੂ ਡੰਮ ਦਾ ਜਾਲ ਫੈਲਾ ਕੇ ਸਿੱਖਾਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਤੇ ਲੱਕ ਬੰਨਿਆ ਹੋਇਆ, ਇਹ ਸਾਰੇ ਦੇ ਸਾਰੇ ਡੇਰੇਦਾਰ ਸਿੱਖੀ ਸਰੂਪ ਵਿੱਚ ਨੇ, ਪੱਗਾਂ ਦਾੜਿਆਂ ਵਾਲੇ ਨੇ। ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਕੋਈ ਇਤਿਹਾਸ ਲਿਖੂਗਾ ਤਾਂ ਉਹ ਇਹੀ ਲਿਖੂਗਾ ਕਿ ਇਹ ਵੀ ਤਾਂ ਸਾਰੇ ਸਿੱਖ ਹੀ ਸੀ। ਇਵੇਂ ਹੀ KPS ਗਿੱਲ ਵੀ ਸਿੱਖ ਲੱਗੂ, ਬੇਅੰਤ ਸਿੰਘ ਵੀ ਸਿੱਖ ਲੱਗੂ, ਬਰਨਾਲਾ ਵੀ ਸਿੱਖ ਲੱਗੂ ਤੇ ਬਾਦਲ ਵੀ ਸਿੱਖ ਲੱਗੂ, ਗਿਆਨੀ ਜੈਲ ਸਿੰਘ ਵੀ ਸਿੱਖ ਲੱਗੂ, ਸਰਬਦੀਪ ਬਿਰਕ ਵੀ ਸਿੱਖ ਲੱਗੂ। ਸਿੱਖਾਂ ਦਾ ਕਤਲੇਆਮ ਕਰਨ ਵਾਲਾ ਚਾਹੇ ਸਵਰਨ ਘੋਟਣਾ ਚਾਹੇ ਹੋਰ ਆ, ਇਹ ਸਾਰਿਆਂ ਨੂੰ ਕਿਹਾ ਜਾਂਦਾ ਵਿਸ਼ੇਸ਼ ਤੌਰ ਦੇ ਉੱਤੇ ਕਿ ਸਿੱਖਾਂ ਦਾ ਕਤਲੇਆਮ ਕਰਨ ਦੇ ਵੇਲੇ ਤੁਸੀਂ ਨਾਲ ਦੀ ਨਾਲ ਪੱਗਾਂ ਵੀ ਰੱਖਣੀਆਂ ਨੇਗੀਆਂ, ਦਾੜੇ ਵੀ ਰੱਖਣੇ ਆ। ਤੋ ਜਿਹੜਾ ਸਿੱਖ ਦਾ ਸਾਰਾ ਸੰਘਰਸ਼ ਆ, ਜਦੋਂ ਇਹਦੇ ਬਾਰੇ ਕੋਈ ਆਊਟਸਾਈਡਰ ਅੱਜ ਤੋਂ 50 ਜਾਂ 100 ਸਾਲ ਬਾਅਦ ਲਿਖੂਗਾ ਤਾਂ ਉਹ ਇਹੀ ਲਿਖੂਗਾ ਕਿ ਅਸੀਂ ਤਾਂ ਕੋਈ ਦੇਖਿਆ ਨਹੀਂ ਵੀ ਕੋਈ ਹਿੰਦੂ ਜਿਹੜਾ ਇਹਨਾਂ ਨੂੰ ਮਾਰ ਰਿਹਾ ਹੋਵੇ, ਨਾ ਕਿਸੇ ਹਿੰਦੂ ਨੇ ਦੇਹਧਾਰੀ ਗੁਰੂ ਡੰਮ ਦਾ ਸਾਰਾ ਜਗਾੜ ਬਣਾ ਕੇ ਸਿੱਖਾਂ ਦਾ ਘਾਣ ਕੀਤਾ। ਇਹ ਸਿੱਖਾਂ ਦਾ ਕੋਈ ਆਪਦੇ ਹੀ ਬੰਦੇ ਸੀਗੇ, ਆਪਸ ਵਿੱਚ ਹੀ ਲੜੀ ਲੁੜੀ ਗਏ ਨੇ। ਸਿੱਖਾਂ ਦਾ ਹੀ ਮੁੰਡਾ ਬੇਅੰਤ ਸਿੰਘ ਸੀਗਾ, ਸਿੱਖਾਂ ਦਾ ਹੀ ਮੁੰਡਾ ਜਿਹੜਾ KPS ਗਿੱਲ ਸੀ। ਸੋ ਸਿੱਖਾਂ ਨੇ ਉਹਨਾਂ ਨੂੰ ਮਾਰਨ ਦੇ ਲੱਕ ਬੰਨਿਆ ਹੋਇਆ ਸੀ। ਇਹ ਸਾਰਾ ਸਿੱਖਾਂ ਦਾ ਕੋਈ ਆਪਦਾ ਹੀ ਝਮੇਲਾ ਸੀਗਾ ਜਿਹਦੇ ਵਿੱਚ ਇਹ ਸਾਰਾ ਘਾਣ ਹੋਇਆ। ਕਿਸੇ ਬਾਹਰਲੀ ਧਿਰ ਦਾ ਕੋਈ ਵੀ ਰੋਲ ਨਹੀਂ, ਖਾਸ ਤੌਰ ਤੇ ਹਿੰਦੂ ਦਾ ਕੋਈ ਰੋਲ ਨਹੀਂ। ਇਹ ਚੀਜ਼ ਬਣਾਉਣੀ, ਇਸ ਚੀਜ਼ ਲਈ ਸਾਰਾ ਮਾਹੌਲ ਬਣਾਉਣਾ, ਇਸ ਚੀਜ਼ ਲਈ ਸਬੂਤ ਤੇ ਤੱਥ ਪੈਦਾ ਕਰਨੇ, ਉਹ ਅੱਜ ਦੇ ਵੇਲੇ ਦੇ ਵਿੱਚ ਪੂਰੀ ਮਿਹਨਤ ਨਾਲ ਕਰ ਰਹੇ ਨੇ। ਇਸ ਵੇਲੇ ਸਿੱਖੀ ਨੂੰ ਮਾਰਨ ਦੀ ਜਿੰਨੀ ਵੀ ਯੋਜਨਾਬੰਦੀ ਆ, ਉਹ ਪੱਗਾਂ ਦਾੜਿਆਂ ਵਾਲੇ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੂੰ ਦੇਖ ਲਓ ਤੁਸੀਂ, ਉਹ ਸਾਰੇ ਦਾੜੀਆਂ ਕੇਸਾਂ ਵਾਲੇ ਆ। ਪਰ ਕੋਈ ਮਾਈ ਦਾ ਲਾਲ ਉਹਨਾਂ ਨੂੰ ਮਨਾ ਨਹੀਂ ਸਕਦਾ ਕਿ ਤੁਸੀਂ ਸਿੱਖੀ ਦੀਆਂ ਜੜ੍ਹਾਂ ਝਾਰੀ ਕਿਉਂ ਪਾਈ ਬੈਠੇ ਹੋ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਕੋਈ ਮਨਾ ਸਕਦਾ, ਜਿਵੇਂ ਕੋਈ ਬੇਅੰਤੇ ਬੁੱਚੜ ਦੇ ਪਰਿਵਾਰ ਨੂੰ ਨਹੀਂ ਮਨਾ ਸਕਦਾ, KPS ਗਿੱਲ ਵਰਗੇ ਬੁੱਚੜਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਨਹੀਂ ਮਨਾ ਸਕਦਾ, ਨਾ ਕੋਈ ਡੇਰੇਦਾਰਾਂ ਨੂੰ ਮਨਾ ਸਕਦਾ, ਨਾ ਉਹਨਾਂ ਦੇ ਜਾਲ 'ਚ ਫਸੇ ਸਿੱਖਾਂ ਨੂੰ ਮਨਾ ਸਕਦਾ ਕਿ ਸਿੱਖੀ ਦੀਆਂ ਜੜ੍ਹਾਂ 'ਚ ਤੁਸੀਂ ਯਾਰੀ ਪਾਈ ਬੈਠੇ ਹੋ। ਸਿੱਖ ਸਮਾਜ ਦਾ ਬ੍ਰਾਹਮਣੀਕਰਨ ਜਿਸ ਤਰੀਕੇ ਨਾਲ ਹੋ ਰਿਹਾ, ਕਰਵਾ ਚੌਥ ਆਉਂਦਾ ਸਾਰਾ ਹਿੰਦੁਸਤਾਨ ਜਿਹੜਾ ਹੈਗਾ ਉਹ ਮਨਾਵੇ ਕਿਉਂਕਿ ਹਿੰਦੂਆਂ ਦਾ ਤਿਉਹਾਰ ਆ। ਜੇਕਰ ਕੋਈ ਹੋਰ ਹਿੰਦੂ ਔਰਤ ਵੀ ਮਨਾਵੇ ਤਾਂ ਕੋਈ ਉਹਦੇ 'ਚ ਗਲਤ ਗੱਲ ਨਹੀਂ। ਪਰ ਪੰਜਾਬ ਦੀ ਧਰਤੀ ਉੱਤੇ ਸਿੱਖ ਔਰਤਾਂ ਕਹਿੰਦੇ ਕਹਾਉਂਦੇ ਗੁਰਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਕਰਵਾ ਚੌਥ ਵਰਗੇ ਤਿਉਹਾਰ ਮਨਾਏ ਜਾ ਰਹੇ ਨੇ, ਜਦੋਂ ਕਿ ਬਾਣੀ ਦਾ ਹੋਕਾ ਬਿਲਕੁਲ ਉਲਟ ਵਾ ਕੇ ਛੋਡਾ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਤੇ ਜਦੋਂ ਇਹੋ ਜਿਹੇ ਤਿਉਹਾਰਾਂ ਨੂੰ ਮਨਾਉਣ ਵਾਲਿਆਂ ਨੂੰ ਕੋਈ ਗੁਰੂ ਕਾ ਲਾਲ ਸਮਝਾਉਣਾ ਚਾਹੁੰਦਾ ਤਾਂ ਉਹਨਾਂ ਦੇ ਅੰਦਰ ਪੱਗ ਦੇ ਉੱਪਰ ਦੀ ਗਾਤਰਾ, ਨੀਲੀ ਪੱਗ, ਸਾਰਾ ਕੁਝ ਪਾਸੇ ਹੋ ਜਾਂਦਾ। ਇੱਕੋ ਗੱਲ ਚਿੱਤੇ ਰਹਿ ਜਾਂਦੀ ਆ ਕਿ ਅਸੀਂ ਜਿਹੜੇ ਹਾਂ ਬੜੇ ਮਹਾਨ ਤੇ ਸੁਲਝੇ ਹੋਏ ਸਿੱਖ ਵਾਂ। ਇਹ ਜਿਹੜਾ ਕੱਟੜਪੰਥੀ ਆ, ਜਿਹੜਾ ਸਿੱਖੀ ਦੀ ਗੱਲ ਕਰਦਾ, ਜਿਹੜਾ ਧਰਮ ਦੀ ਗੱਲ ਕਰਦਾ, ਉਹ ਕੱਟੜਪੰਥੀ। ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਸਿੱਖੀ ਦੀ ਗੱਲ ਕਰਦਾ ਸੀ ਉਹਨੂੰ, ਜਿਹਨੂੰ ਅੱਜ ਕੱਲ ਕਾਲਾ ਦੌਰ ਕਹਿਣ ਵਾਲੇ ਬੜੇ ਪੂਛ ਚੱਕੀ ਫਿਰਦੇ ਆ, ਕਾਲਾ ਦੌਰ ਵਾਲੇ ਉਹ ਕਹਿਣ ਵਾਲਿਓ, ਉਹਨਾਂ ਦਿਨਾਂ ਵਿੱਚ ਜਿਹੜੇ ਜਿਨ੍ਹਾਂ ਨੂੰ ਤੁਸੀਂ ਅੱਜ ਕੱਟੜਪੰਥੀ ਕਹਿੰਦੇ ਹੋ, ਉਹਨਾਂ ਦਿਨਾਂ ਵਿੱਚ ਇਹ ਧਾਰਮੀ ਗੁਰਸਿੱਖ ਮੰਨੇ ਜਾਂਦੇ ਸੀ ਕਿ ਇਹ ਪੰਥ ਦੀ ਗੱਲ ਕਰਦੇ ਆ, ਸਿੱਖੀ ਦੀ ਗੱਲ ਕਰਦੇ ਆ, ਸਿੱਖ ਜਗਤ ਦੇ ਹਿੱਤਾਂ ਦੀ ਗੱਲ ਕਰਦੇ ਆ। ਅੱਜ ਜਿਹੜਾ ਸਿੱਖੀ ਦੀ ਗੱਲ ਕਰਦਾ ਉਹ ਮਾੜਾ। ਇਹ ਆ ਦੌਰ ਦਾ ਫਰਕ। ਜਿਹਨੂੰ ਤੁਸੀਂ ਕਾਲਾ ਦੌਰ ਕਹਿੰਦੇ ਹੋ ਉਦੋਂ ਜਿਹੜੇ ਸਤਕਾਰੇ ਜਾਂਦੇ ਸੀ, ਅੱਜ ਜਿਹਨੂੰ ਤੁਸੀਂ ਚਿੱਟਾ ਦੌਰ ਕਹਿੰਦੇ ਹੋ ਇਹਦੇ ਚੋਂ ਤਿਰਸਕਾਰੇ ਜਾਂਦੇ ਆ। ਉਦੋਂ ਧਰਮ ਦੀ ਗੱਲ ਕਰਨ ਵਾਲਿਆਂ ਨੂੰ ਪਿਆਰ ਕੀਤਾ ਜਾਂਦਾ ਸੀ, ਸਤਿਕਾਰ ਦਿੱਤਾ ਜਾਂਦਾ ਸੀ। ਅੱਜ ਧਰਮ ਦੀ ਗੱਲ ਕਰਨ ਵਾਲਿਆਂ ਨੂੰ, ਪੰਥ ਦੀ ਗੱਲ ਕਰਨ ਵਾਲਿਆਂ ਨੂੰ, ਪੰਜਾਬੀ ਬੋਲੀ ਦੀ ਗੱਲ ਕਰਨ ਵਾਲਿਆਂ ਨੂੰ ਤਿਰਸਕਾਰ ਮਿਲਦਾ। ਉਦੋਂ ਉਸ ਦੌਰ ਵਿੱਚ ਜਦੋਂ ਕੋਈ ਸਿੱਖਾਂ ਦਾ ਮੁੰਡਾ ਮੋਟਰਸਾਈਕਲ ਮੰਗਦਾ ਸੀ ਤਾਂ ਮਾਪੇ ਸੋਚਦੇ ਸੀ ਇਹ ਕਿਸੇ ਚੰਗੇ ਕੰਮ ਲਈ ਹੀ ਮੰਗ ਰਿਹਾ। ਤੇ ਅੱਜ ਜਦੋਂ ਮਾਪਿਆਂ ਦੇ ਗਲ 'ਚ ਗੂਠਾ ਦੇ ਕੇ ਮੁੰਡੇ ਮੋਟਰਸਾਈਕਲ ਮੰਗਦੇ ਆ ਤਾਂ ਉਦੋਂ ਪਤਾ ਹੁੰਦਾ ਕਿ ਇਹਨੇ ਪੁੱਠੇ ਚਾਜੀ ਕਰਨੇ ਆ। ਉਦੋਂ ਜਦੋਂ ਕਿਸੇ ਮੁੰਡੇ ਕੋਲ ਜਿਹੜਾ ਸ਼ੱਕੀ ਜਿਹੇ ਬੰਦੇ ਆਉਂਦੇ ਸੀ ਜਾਂ ਉਹਦੇ ਕੋਲ ਕੋਈ ਹਥਿਆਰ ਦਿਖ ਪੈਂਦਾ ਸੀ ਤਾਂ ਲੋਕਾਂ ਨੂੰ ਹੁੰਦਾ ਸੀ ਇਹ ਕਿਸੇ ਪੰਥ ਦੇ ਚੰਗੇ ਕੰਮ ਲਈ ਹੀ ਇਸ ਤਰ੍ਹਾਂ ਦੇ ਹਥਿਆਰ ਜਾਂ ਮੋਟਰਸਾਈਕਲ ਜਾਂ ਇਸ ਤਰ੍ਹਾਂ ਦੇ ਬੰਦਿਆਂ ਨਾਲ ਤਾਲਮੇਲ ਰੱਖ ਰਿਹਾ। ਤੇ ਅੱਜ ਪੰਜਾਬ ਦੇ ਧੀਆਂ ਪੁੱਤਾਂ ਨੂੰ ਜਦੋਂ ਅਸੀਂ ਕਿਸੇ ਸ਼ੱਕੀ ਬੰਦੇ ਨਾਲ ਦੇਖਦੇ ਹਾਂ ਜਾਂ ਹਥਿਆਰ ਦੇਖਦੇ ਹਾਂ ਤਾਂ ਡਰ ਪੈ ਜਾਂਦਾ ਕਿ ਕਿਸੇ ਕੁੱਤੇ ਕੰਮ ਦੇ ਵਿੱਚ ਨਾ ਫਸ ਜਾਣ। ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿਸੇ ਪਿੰਡ ਦੇ ਵਿੱਚ
ਪੁਲਿਸ ਜਿਹੜੀ ਸੀ ਗੇੜੇ ਮਾਰ ਲੱਗ ਜਾਂਦੀ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਉਸ ਪਰਿਵਾਰ ਦੇ ਹੱਕ ਵਿੱਚ ਡਟ ਜਾਂਦਾ ਸੀਗਾ ਜਿਹਨੂੰ ਹਕੂਮਤ ਨਿਸ਼ਾਨਾ ਬਣਾਉਂਦੀ ਹੁੰਦੀ ਸੀ। ਤੇ ਅੱਜ ਜਿਹੜੇ ਘਰ ਦੇ ਵਿੱਚ ਪੁਲਿਸ ਜਾਂਦੀ ਆ, ਜਦੋਂ ਉਸ ਘਰ ਦੇ ਛਾਪੇ ਪੈਂਦੇ ਨੇ, ਜਦੋਂ ਉਸ ਘਰ ਦੇ ਬੰਦਿਆਂ ਦੇ ਨਾਲ ਵੱਧ ਘੱਟ ਕਰਦੇ ਆ ਪੁਲਿਸ ਵਾਲੇ, ਤਾਂ ਲੋਕ ਕਹਿੰਦੇ ਨੇ ਇਹ ਨਸ਼ੇ ਵੇਚਦੇ ਆ, ਜੇ ਇਹ ਕ੍ਰਾਈਮ ਕਰਦੇ ਆ, ਜੇ ਇਹ ਮਾੜੇ ਧੰਦੇ ਕਰਦੇ ਆ ਤਾਂ ਪੁਲਿਸ ਨੇ ਆਉਣਾ ਹੀ ਆ। ਸੋ ਉਹਨਾਂ ਦਿਨਾਂ ਦੇ ਵਿੱਚ ਹਰ ਇੱਕ ਸਿੱਖ ਦੀ ਚੜ੍ਹਤ ਜਿਹੜੀ ਸੀ, ਰੜਕ ਜਿਹੜੀ ਸੀ, ਅਣਖ ਜਿਹੜੀ ਸੀ, ਉਹ ਕਾਇਮ ਰੱਖਣ ਲਈ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਗੁਰਸਿੱਖਾਂ ਨੇ ਇਹੋ ਜਿਹਾ ਮਾਹੌਲ ਬਣਾਇਆ ਕਿ ਉਹਨਾਂ ਨੂੰ ਬੇਸ਼ੱਕ ਆਪਦੀਆਂ ਜਾਨਾਂ ਗਵਾਉਣੀਆਂ ਪਈਆਂ, ਬੇਸ਼ੱਕ ਉਹਨਾਂ ਦੇ ਘਰ-ਬਾਰ ਉਜੜ ਗਏ, ਪਰ ਉਹਨਾਂ ਨੇ ਪੰਥ ਦੀ ਜਿਹੜੀ ਸੀ ਪੱਗ, ਜਿਹੜੀ ਕਿ 1984 ਦੇ ਵਰਤਾਰਿਆਂ ਨੇ ਪੈਰਾਂ 'ਚ ਰੋੜ ਦਿੱਤੀ ਸੀ, ਉਹ ਪੱਗ ਚੱਕ ਕੇ ਖਾਲਸਾ ਪੰਥ ਦੇ ਸਿਰ ਤੇ ਟਿਕਾਤੀ। 1978 ਦੇ ਵਰਤਾਰੇ ਦਰਮਿਆਨ ਜਿਹੜਾ 13 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਉਹ ਗੁਰਬਚਨੇ ਨਰਕ ਧਾਰੀਏ ਦਾ ਕੰਡਾ ਕੱਢਣਾ, ਇੰਦਰਾ ਗਾਂਧੀ ਦਾ ਕੰਡਾ ਕੱਢਣਾ ਤੇ ਵੈਦਿਆਨ ਵਰਗਿਆਂ ਨੂੰ ਜਿਨ੍ਹਾਂ ਨੇ ਗੁਰਧਾਮਾਂ ਉੱਤੇ ਹਮਲਾ ਕੀਤਾ, ਇਹਨਾਂ ਨੂੰ ਸਜ਼ਾਵਾਂ ਦੇਣੀਆਂ, ਇੱਥੋਂ ਤੱਕ ਕਿ ਲੌਂਗੋਵਾਲ ਵਰਗੇ ਗਦਾਰ ਜਿਨ੍ਹਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਇਹ ਸਿੱਖ ਜਗਤ ਦੇ ਬਹੁਤ ਵੱਡੇ ਤੇ ਚੰਗੇ ਕਾਰਜ ਸੀਗੇ ਜਿਨ੍ਹਾਂ ਦੀ ਇਤਿਹਾਸ ਨੂੰ ਬੜੀ ਲੋੜ ਸੀ। ਸਿੱਖ ਇਤਿਹਾਸ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੇ ਕਦੇ ਬਖਸ਼ੇ ਨਹੀਂ ਗਏ। ਦਰਬਾਰ ਸਾਹਿਬ ਦਾ ਇਤਿਹਾਸ ਆ ਕਿ ਜਦੋਂ ਵੀ ਕੋਈ ਜ਼ਾਲਮ ਚੜ੍ਹ ਕੇ ਆਇਆ, ਉਹਦਾ ਲੇਖਾ ਜ਼ਰੂਰ ਕੀਤਾ ਗਿਆ ਤੇ ਉਸ ਲੇਖਾ ਜਿਹੜਾ ਸੀ ਕਰਨ ਵਾਲੇ ਸਿੰਘ, ਉਹਨਾਂ ਨੂੰ ਗੁਰਾਂ ਦੇ ਖਾਲਸੇ ਨੇ ਹਮੇਸ਼ਾ ਸਤਿਕਾਰਿਆ। ਤੇ ਪਰ ਅੱਜ ਸਾਡੀ ਕੌਮ ਦੇ ਵਿੱਚ ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਕੁਝ ਕੀਤਾ ਕਤਰਿਆ, ਉਹਨਾਂ ਸਾਰਿਆਂ ਨੂੰ ਲੋਕਾਂ ਦੇ ਮਨਾਂ ਦੇ ਵਿੱਚੋਂ ਰੋਲਣ ਦੇ ਲਈ, ਉਹਨਾਂ ਦਾ ਸਤਿਕਾਰ ਘਟਾਉਣ ਦੇ ਲਈ, ਉਹਨਾਂ ਦਾ ਤਿਰਸਕਾਰ ਬਣਾਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਭਾਰਤੀ ਹਕੂਮਤੀ ਮਸ਼ੀਨਰੀ ਟੈਲੀਵਿਜ਼ਨ ਰਾਹੀਂ, ਫਿਲਮਾਂ ਰਾਹੀਂ ਗੁਰਸਿੱਖਾਂ ਬਾਰੇ, ਸਿੱਖ ਧਰਮ ਨੂੰ ਪਿਆਰ ਕਰਨ ਵਾਲਿਆਂ ਦੇ ਬਾਰੇ ਨਾਵਾਚਕ ਤਸਵੀਰ ਬਣਾਉਣ ਦੇ ਲਈ ਜੋ ਕੁਝ ਕਰਾ ਰਹੀ ਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਕਿਤਾਬਾਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਤੇ ਹੋਰ ਜੁਝਾਰੂਆਂ ਨੂੰ ਤਾਂ ਭੰਡਣਾ ਹੀ ਆ, ਪਰ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਗੁਰਸਿੱਖਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ, ਸਿੱਖੀ ਦੀ ਸ਼ਾਨ ਬਣਾਉਣ ਦੇ ਲਈ ਕੁਝ ਕੀਤਾ ਕਤਰਿਆ, ਉਹਨਾਂ ਸਾਰੇ ਯੋਧਿਆਂ ਨੂੰ, ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਨੈਗੇਟਿਵ ਸ਼ੇਡ ਵਿੱਚ ਪੈਦਾ ਕੀਤਾ ਜਾ ਰਿਹਾ, ਜਾਂ ਉਹਨਾਂ ਨੂੰ ਜਿਹੜਾ ਹੈ ਭੁਲਾਇਆ ਜਾ ਰਿਹਾ ਕਿ ਲੋਕਾਂ ਦੇ ਦਿਲਾਂ ਚੋਂ ਹੀ ਭੁੱਲ ਜਾਣ। ਬਹੁਤ ਵੱਡੀ ਗਿਣਤੀ ਵਿੱਚ ਦੁਨੀਆ ਨੂੰ ਨਹੀਂ ਪਤਾ, ਨਹੀਂ ਚੇਤਾ ਕਿ ਭਾਈ ਬਿਧੀ ਚੰਦ ਕੌਣ ਸੀ। ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਹ ਨਹੀਂ ਚੇਤਾ ਰਹਿਣ ਦਿੱਤਾ ਜਾ ਰਿਹਾ ਕਿ ਜਥੇਦਾਰ ਹਰੀ ਸਿੰਘ ਨਲੂਆ ਕੌਣ ਸੀ, ਜਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ, ਵੀ ਉਹ ਕੌਣ ਸੀ। ਸਿੱਖਾਂ ਨੂੰ ਉਹਨਾਂ ਦੇ ਧਰਮ ਅਤੇ ਇਤਿਹਾਸ ਤੋਂ ਪਰਾਂ ਕਰਨ ਦੇ ਲਈ ਜਿਹੜਾ ਮਿਲਾਨ ਕੁੰਦਰਾ ਦੇ ਬੋਲੇ ਇਹ ਬਚਨ ਨੇ, ਸ਼ਬਦ ਨੇ ਕਿ ਜਿਹੜੀ ਕੌਮ ਨੂੰ ਮਾਰਨਾ ਹੋਵੇ ਪਹਿਲਾਂ ਉਹਦੀ ਬੋਲੀ ਖੋਲੋ, ਉਹਦੀ ਜਿਹੜੀ ਸਾਰਾ ਇਤਿਹਾਸ ਤੇ ਵਿਰਸਾ ਉਹਦੇ ਕੋਲੋਂ ਖੋਲੋ, ਉਹ ਤੋਂ ਉਹਨੂੰ ਫਿਰ ਨਵਾਂ ਇਤਿਹਾਸ ਤੇ ਨਵਾਂ ਵਿਰਸਾ, ਨਵਾਂ ਸਾਰਾ ਕੁਝ ਸੌਂਪ ਦਿਓ। ਉਹ ਸਾਡੇ ਨਾਲ ਵਾਪਰ ਰਿਹਾ। ਕਿਵੇਂ ਵਾਪਰ ਰਿਹਾ ਕਿ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਦੇ ਵਿੱਚ ਜਾਂ ਟੈਲੀਵਿਜ਼ਨ ਤੇ ਫਿਲਮਾਂ ਦੇ ਰਾਹੀਂ ਤੇ ਹੋਰ ਸਾਧਨਾਂ ਦੇ ਰਾਹੀਂ ਸਿੱਖਾਂ ਦੇ ਮਨਾਂ ਵਿੱਚ ਵਾਰ-ਵਾਰ ਇਹ ਗੱਲ ਪਾਈ ਜਾ ਰਹੀ ਆ ਕਿ ਤੁਸੀਂ ਹਿੰਦੂ ਹੋ, ਤੁਸੀਂ ਹਿੰਦੂਆਂ ਚੋਂ ਨਿਕਲੇ ਸੀ, ਤੁਸੀਂ ਤਾਂ ਗੁਰੂ ਸਾਹਿਬਾਨ ਹਿੰਦੂਆਂ ਦੇ ਘਰੇ ਜਨਮੇ ਸੀ, ਤੁਸੀਂ ਹਰੇਕ ਸਿੱਖ ਦਾ ਪਿਛੋਕੜ ਦੇਖ ਲਓ ਕਿਸੇ ਹਿੰਦੂ ਚੋਂ ਆਇਆ ਹੋਊ। ਇਹ ਸਾਰੀਆਂ ਜਿਹੜੀਆਂ ਗੱਲਾਂ ਕਹਿ ਕੇ ਸਿੱਖਾਂ ਨੂੰ ਵਾਰ-ਵਾਰ ਜਲੀਲ ਕੀਤਾ ਜਾ ਰਿਹਾ। ਜਦੋਂ ਸਿੱਖ ਪ੍ਰਤੀਕਿਰਿਆ ਕਰਦੇ ਨੇ ਕਿ ਹਿੰਦੂ ਜਿਹੜਾ ਸ਼ਬਦ ਹੈ ਇਹਦੇ ਅਰਥ ਬਹੁਤ ਹੀ ਗਲਤ ਨੇ ਤੇ ਸਾਨੂੰ ਇਹ ਸ਼ਬਦ ਗਾਲ ਵਰਗਾ ਲੱਗਦਾ, ਉਦੋਂ ਹੀ ਹਿੰਦੂ ਮਨ ਨੂੰ ਹੋਰ ਖੁਸ਼ੀ ਹੁੰਦੀ ਆ ਤੇ ਉਹ ਬਾਰ-ਬਾਰ ਸਿੱਖਾਂ ਨੂੰ ਚੜਾਉਣ ਦੇ ਲਈ ਇਹ ਕਹਿੰਦਾ ਹੈਗਾ ਕਿ ਸਿੱਖ ਹਿੰਦੂ ਨੇ, ਸਿੱਖ ਹਿੰਦੂ ਨੇ। ਪਿਛਲੇ ਲੰਮੇ ਅਰਸੇ ਤੋਂ ਸਿੱਖ ਥਾਟ ਦੀ ਹਿੰਦੂ ਥਾਟ ਨਾਲ ਲੜਾਈ ਚੱਲ ਰਹੀ ਆ। ਸਿੱਖ ਗਰਜਣਾ ਕਰ ਰਹੇ ਨੇ, ਸਿੰਘ ਗਰਜਣਾ ਕਰ ਰਹੇ ਨੇ ਕਿ ਭਾਈ ਹਮ ਹਿੰਦੂ ਨਹੀਂ, ਪਰ ਭਾਰਤੀ ਹਕੂਮਤੀ ਮਸ਼ੀਨਰੀ ਹਰ ਇੱਕ ਸਿੱਖ ਨੂੰ ਘੇਰ ਕੇ ਹਰ ਇੱਕ ਸਿੱਖ ਦੇ ਕੋਲੋਂ ਇਹ ਗੱਲ ਕਹਾਉਣ ਦੀ ਜਿੱਦ ਫੜੀ ਬੈਠੀ ਆ। ਮੈਂ ਅੱਗੇ ਵੀ ਕਈ ਵਾਰ ਕਿਹਾ, ਮੈਂ ਫੇਰ ਕਹਿਣਾ ਕਿ ਇੱਥੇ ਜਿਹੜੀ NIA ਤੇ UAPA ਐਕਟ ਤੇ ਹੋਰ ਖੁਫੀਆ ਏਜੰਸੀਆਂ ਨੇ ਜਿਹੜਾ ਮਾਹੌਲ ਸਿਰਜਿਆ ਹੋਇਆ, ਉਹਦੇ ਤਹਿਤ ਹਰ ਸਿੱਖ ਨੂੰ
ਘੇਰ ਕੇ ਉਹਨੂੰ ਜਾਂ ਤਾਂ ਕਹਿੰਦੇ ਆ ਵੀ ਕਿਸੇ ਨਸ਼ੇ ਨੁਸ਼ੇ 'ਚ ਲਾਓ, ਜਾਂ ਉਹਨੂੰ ਕਹਿੰਦੇ ਆ ਵੀ ਕਿਸੇ ਟਰੈਪ 'ਚ ਫਸਾਓ। ਜੇਕਰ ਕਿਸੇ ਟਰੈਪ 'ਚ ਫਸ ਕੇ ਜੇਲ੍ਹ ਯਾਤਰਾ ਜੋਗਾ ਜੁਗਾੜ ਨਹੀਂ ਬਣਦਾ ਤੇ ਉਹ ਬਦਨਾਮ ਕਰੋ। ਜੇ ਇਹ ਵੀ ਨਹੀਂ ਕੰਮ ਲੋਟ ਆਉਂਦਾ, ਬੇਸ਼ੱਕ ਦੀ ਕਤਲ ਵੀ ਕਰਨਾ ਪੈ ਜਾਵੇ ਤਾਂ ਉਹ ਕਤਲ ਕੀਤਾ ਜਾਂਦਾ। ਤਾਂ ਇਸ ਧਰਤੀ ਦੇ ਉੱਤੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਬੰਦੇ ਅੱਜ ਦੇ ਸਮੇਂ 'ਚ ਵੀ ਮੈਂ ਧੰਨ ਮੰਨਦਾ। ਮੈਂ ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਲੋਕਾਂ ਨੂੰ ਸਾਰੀਆਂ ਘਾਟਾਂ ਤੇ ਕਮਜ਼ੋਰੀਆਂ ਸਮੇਤ ਪਿਆਰ ਕਰਨਾ ਚਾਹੁੰਦਾ, ਜਿਹੜੇ ਅੱਜ ਵੀ ਗੁਰੂ ਦੀ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਨੇ, ਜਿਹੜੇ ਅੱਜ ਵੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਹਿੱਤਾਂ ਲਈ ਡਟੇ ਹੋਏ ਨੇ, ਜਿਹੜੇ ਭਾਰਤ ਦੇ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਾਡੇ ਸਿਆਸੀ ਭਲਵਾਨ ਨੇ, ਜਿਹੜੇ ਕਾਂਗਰਸੀ ਸਿੱਖ, ਭਾਜਪਾਈ ਸਿੱਖ, ਬਾਦਲ ਦਲੀਏ ਸਿੱਖ ਤੇ ਹੋਰ ਰੰਗ ਬਰੰਗੇ ਕਿਸਮਾਂ ਦੇ ਸਿੱਖ, ਇਹਨਾਂ ਸਾਰਿਆਂ ਨਾਲੋਂ ਉਹ ਸਿੱਖ ਜਿਹੜੇ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਏ, ਜਿਹੜੇ ਜਦੋਂ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਾ ਸੀ ਉਦੋਂ ਵੀ ਉੱਥੇ ਸ਼ਾਮਲ ਹੋਏ, ਜਿਹੜੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਮੌਕੇ ਉੱਥੇ ਸ਼ਾਮਲ ਹੋਏ, ਜਿਹੜੇ ਸਾਡਾ ਹੱਕ ਫਿਲਮ ਦੇ ਰੌਲੇ ਮੌਕੇ ਸੜਕਾਂ ਤੇ ਆਏ, ਜਿਨ੍ਹਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਮੌਕੇ ਸੜਕਾਂ ਤੇ ਅੱਗ ਸੇਕੀ, ਉਹ ਲੋਕ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੱਤਾ, ਜਿੱਥੇ ਉਹਨਾਂ ਦੀ ਲੋੜ ਸੀ ਉੱਥੇ ਖੜੇ ਰਹੇ। ਇਹ ਲੋਕ ਵੱਡੇ ਵੱਡੇ ਅਹੁਦਿਆਂ ਵਾਲੇ, ਵੱਡੇ ਵੱਡੇ ਮਰਾਤਬਿਆਂ ਵਾਲੇ ਨਹੀਂ ਹੋਣਗੇ। ਇਹ ਲੋਕ ਬੇਸ਼ੱਕ ਕਿਸੇ ਕਿਸਮ ਦੇ ਜਿਹੜੇ ਹੈਗੇ ਆ ਮਰਾਤਬਿਆਂ ਵਾਲੇ ਨਹੀਂ ਹੋਣਗੇ, ਪਰ ਇਹ ਲੋਕ ਉਹ ਸਾਰਾ ਕੁਝ ਲੈ ਕੇ ਗੁਰੂ ਤੋਂ ਬੈਠੇ ਆ ਜਿਹੜਾ ਕੁਛ ਇੱਕ ਸਿੱਖ ਨੂੰ ਚਾਹੀਦਾ ਹੁੰਦਾ। ਸਬਰ ਸੰਤੋਖ ਆ ਇਹਨਾਂ ਦੇ ਕੋਲ। ਤੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਕੋਲੇ ਕੋਠੀਆਂ ਨੇ, ਕਾਰਾਂ ਨੇ, ਬੰਗਲੇ ਨੇ, ਐਸ਼ੋ ਇਸ਼ਰਤਾ, ਸਾਰਾ ਸਾਧਨ ਆ, ਇਹ ਲੋਕ ਸਾਰਾ ਕੁਝ ਇਹਨਾਂ ਦੇ ਕੋਲੇ ਦੁਨਿਆਵੀ ਤੌਰ ਤੇ ਤਾਂ ਹੋ ਸਕਦਾ, ਪਰ ਉਸ ਰੱਬ ਸੱਚੇ ਦੀ ਦਰਗਾਹ ਦੇ ਵਿੱਚ ਇਹ ਸ਼ਰਮਸ਼ਾਰ ਹੋਣਗੇ, ਕਿਉਂਕਿ ਇਹ ਖੜੇ ਉਸ ਭਾਰਤੀ ਹਕੂਮਤੀ ਸਿਸਟਮ ਦੇ ਵੱਲ ਆ ਜਿਹੜਾ ਸਿੱਖਾਂ ਦੀ ਹੋਂਦ ਹਸਤੀ ਮਟਾਉਣ ਤੇ ਤੁਲਿਆ ਹੋਇਆ। ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਉਹਨਾਂ ਸਾਰੇ ਗੁਰਸਿੱਖਾਂ ਨੂੰ ਸਲਾਮ ਕਰਨਾ ਚਾਹੀਦਾ ਜਿਨ੍ਹਾਂ ਨੇ 1978 ਤੋਂ ਖਾਸ ਤੌਰ ਦੇ ਉੱਤੇ ਸੀਸ ਤਲੀ ਤੇ ਧਰ ਕੇ ਜੰਗ ਲੜੀ ਹੈ। ਜੰਗ ਲੜਨ ਦੇ ਲਈ ਹਥਿਆਰਾਂ ਤੇ ਵਿਚਾਰਾਂ ਦੋਨੇ ਪੱਖਾਂ ਵਾਲਿਆਂ ਨੇ ਕੋਈ ਘੱਟ ਨਹੀਂ ਕੀਤੀ। ਜਿਹੜੇ ਗੁਰੂ ਕੇ ਲਾਲਾ ਨੇ ਹਥਿਆਰਬੰਦ ਹੋ ਕੇ ਸੰਘਰਸ਼ ਲੜਿਆ ਉਹਨਾਂ ਨੂੰ ਵੀ ਸਲਾਮ, ਤੇ ਜਿਨ੍ਹਾਂ ਨੇ ਓਵਰਗਰਾਉਂਡ ਰਹਿ ਕੇ ਜੰਗ ਲੜੀ ਉਹਨਾਂ ਨੂੰ ਵੀ ਸਲਾਮ। ਤੇ ਅਸੀਂ ਇੱਥੇ ਇਹ ਗੱਲ ਵੀ ਦੱਸ ਦੇਣਾ ਚਾਹੁੰਦੇ ਆ ਕਿ ਬੇਸ਼ੱਕ ਇਹਨਾਂ ਦਿਨਾਂ ਦੇ ਵਿੱਚ ਭਾਰਤ ਸਰਕਾਰ ਉਹਨਾਂ ਗੁਰਸਿੱਖਾਂ ਦੀਆਂ ਰਿਹਾਈਆਂ ਦੇ ਨਾਂ ਤੇ ਸਿੱਖਾਂ ਨੂੰ ਬਲੈਕਮੇਲ ਕਰ ਰਹੀ ਆ ਤੇ ਉਹਨਾਂ ਪੁਲਸੀਆਂ ਦੇ ਬਰਾਬਰ ਸੌਦਾ ਕਰ ਰਹੀ ਆ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ। ਕਿੱਥੇ ਉਹ ਪੁਲਸੀਏ ਜਿਨ੍ਹਾਂ ਨੇ ਡਿਊਟੀ ਦੌਰਾਨ ਕੰਟਰੈਕਟ ਕਿਲਰ ਬਣ ਕੇ ਕਿ ਚਲੋ ਜੀ ਠੀਕ ਆ ਅਸੀਂ ਬੰਦੇ ਮਾਰਦੇ ਆ ਤੇ ਤੁਸੀਂ ਸਾਨੂੰ ਤਰੱਕੀਆਂ ਤੇ ਇਨਾਮ ਦਿਓ। ਕਿੱਥੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਪੰਥਕ ਫਰਜ਼ ਨਿਭਾਏ ਤੇ ਜਿਨ੍ਹਾਂ ਤੇ ਝੂਠੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਤੁੰਨ ਦਿੱਤਾ ਗਿਆ। ਉਹ ਸਾਰੇ ਦੇ ਸਾਰੇ ਗੁਰਸਿੱਖ ਪਿਆਰੇ ਜਿਹੜੇ ਨੇ ਉਹਨਾਂ ਦੀਆਂ ਰਿਹਾਈਆਂ ਦੇ ਨਾਂ ਤੇ ਨਾ ਤਾਂ ਸਾਰਿਆਂ ਦੀਆਂ ਰਿਹਾਈਆਂ ਕਰਨੀਆਂ ਨੇ ਨਾ ਕੋਈ ਗੱਲ ਆ, ਪਰ ਸਾਡੇ ਭਾਈਚਾਰੇ ਦੇ ਕੁਝ ਬੰਦਿਆਂ ਨੂੰ ਬੇਵਕੂਫ ਬਣਾ ਕੇ ਇਹ ਕਿਹਾ ਜਾ ਰਿਹਾ ਕਿ ਸਾਨੂੰ ਜੀ ਪੁਲਸੀਏ ਵੀ ਛੱਡਣੇ ਪੈਣੇ ਆ। ਪੁਲਸੀਆਂ ਦੀਆਂ ਚਿੱਠੀਆਂ ਬਣ ਕੇ ਆ ਰਹੀਆਂ ਨੇ, ਪਰ ਉਹਨਾਂ ਪੁਲਸੀਆਂ ਦੇ ਮੁਕਾਬਲੇ ਉੱਤੇ ਜਿਨ੍ਹਾਂ ਸਿੰਘਾਂ ਨੂੰ ਛੱਡਣ ਦੀ ਗੱਲ ਕਰਦੇ ਸੀ ਉਹਨਾਂ ਦੀ ਚਰਚਾ ਕਿਤੇ ਵੀ ਨਹੀਂ ਦਿਖ ਰਹੀ ਤੇ ਲੱਗਦਾ ਵੀ ਨਹੀਂ ਕਿ ਕੋਈ ਸਾਰਥਕ ਹੱਲ ਨਿਕਲੂਗਾ। ਪਰ ਸਾਡੇ ਭਾਈਚਾਰੇ ਦੇ ਉਹ ਬੰਦੇ ਜਿਹੜੇ ਇਸ ਟਰੈਪ ਦਾ ਹਿੱਸਾ ਬਣ ਕੇ ਦਿੱਲੀ ਆ ਕੇ ਬਹਿ ਗਏ ਨੇ ਉਹਨਾਂ ਦੀ ਸਮਝ ਦੇ ਉੱਤੇ ਹਾਸਾ ਆਉਂਦਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਹੀ मतलब परस्ती जड़ी आ वो मुख रखी आ। बात वो कीजिए हो जिसके हजार मतलब कोई तो पहलू बच जाए बात बदलने के लिए। जिन्हां दा निशाना ठगी ठोरी ते आपदा मतलब कढ़ना होवे उन्हां ने गुरु नानक पातशाह दे प्रकाश पुरब दे मौके ये सारा कुछ जिहड़ा है आपदे हितां लई वरतना। उन्होंने आपदे पुलसीए छडवाउणे आ जिन्हां दा इस गल नाल कोई तालमेल नहीं बनदा, पर अपने बंदे कहंदे जी पुलसीए छुट जाण कोई गल नहीं, पर अपने बंदे भी तां आ रहे ने। ये गल बहुत ही ज़्यादा माड़ी आ। पर जिहड़े भरा ये कहंदे ने कि चिट्टा दौर आ गया, वो देख लैण कि किस तरीके दे नाल चढ़दी कला वाले सिखां दा जिहड़ा हैगा नां लैके गुरु के लालां दा नां लैके बुच्चड़ पुलसीए छड्डे जा रहे ने। ये है उदों ते हुण दा फर्क। एक फर्क सदियां तो चलिया आउंदा कि कहंदे ने जदों सिकंदर ने भारत विच प्रवेश कीता तां उहने देखिया एक साधु दरिया विच इशनान करन तों बाद लंगोट बन्नदा सी ते ओह उहदे लाम लश्कर वाल पिठ करके लम्मा पै गया। सिकंदर उहदे सिर ते जा खड़ा होया ते पुछदा तूं जाणदा नहीं मैं कौन आ? साधु बेपरवाही नाल जवाब दिंदा है, कहंदा इह संसार विच होर बहुत कुछ है जानण वाला ते तूं उस कुदरत की किरत का एक बहुत छोटा रूप है, मैं तेरे बारे जान के की लेना।
ਸਿਕੰਦਰ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ, ਮੈਂ ਸਿਕੰਦਰ ਮਹਾਨ ਆ ਤੇ ਦੁਨੀਆ ਜਿੱਤਣ ਨਿਕਲਿਆ, ਮੈਨੂੰ ਦੱਸ ਤੇਰੀ ਕੀ ਖਾਹਿਸ਼ ਹੈ, ਮੈਂ ਹੁਣੇ ਪੂਰੀ ਕਰਦਾ। ਸਾਧੂ ਨੇ ਬੜੀ ਬੇਪਰਵਾਹੀ ਨਾਲ ਕਿਹਾ, ਤੂੰ ਕੀ ਦੇ ਸਕਦਾ ਹੈ, ਤੂੰ ਤਾਂ ਸਗੋਂ ਕੁਦਰਤ ਦੀ ਦਾਤ, ਧੁੱਪ ਵੀ ਮੇਰੇ ਤੇ ਨਹੀਂ ਪੈਣ ਦੇ ਰਿਹਾ ਤੇ ਮੇਰੇ ਤੇ ਧੁੱਪ ਦੇ ਵਿਚਾਲੇ ਕੰਧ ਬਣ ਕੇ ਖੜ ਗਿਆ, ਮੇਰੇ ਤੇ ਸੂਰਜ ਦੇ ਵਿਚਕਾਰ ਨਾ ਆ, ਪਾਸੇ ਹੋ ਤੇ ਮੈਨੂੰ ਮੇਰੇ ਕੇਸ ਸੁਕਾਉਣ ਦੇ, ਮੈਨੂੰ ਮੇਰੀ ਧੁੱਪ ਮੇਰੇ ਤਿੱਕਰ ਆਉਣ ਦੇ। ਸਿਕੰਦਰ ਹੈਰਾਨ ਹੋ ਗਿਆ। ਉਹਨੇ ਹਿਮਾਲਿਆ ਦੇ ਪਰਬਤਾਂ ਵੱਲ ਵੇਂਦਿਆਂ ਆਪਣੇ ਜਰਨੈਲਾਂ ਨੂੰ ਕਿਹਾ, ਮੈਨੂੰ ਨਹੀਂ ਲੱਗਦਾ ਕਿ ਮੇਰਾ ਸੰਸਾਰ ਜਿੱਤਣ ਦਾ ਸੁਪਨਾ ਪੂਰਾ ਹੋਵੇਗਾ, ਮੈਨੂੰ ਨਹੀਂ ਲੱਗਦਾ ਕਿ ਮੇਰਾ ਸੰਸਾਰ ਜਿੱਤਣ ਦਾ ਸੁਪਨਾ ਪੂਰਾ ਹੋਵੇਗਾ। ਅੱਜ ਵੱਡੇ ਤਾਂ ਕੀ ਛੋਟੇ ਮੋਟੇ ਲੀਡਰਾਂ ਨਾਲ ਫੋਟੋਆਂ ਖਿਚਵਾਉਣ ਲਈ ਸਾਡੇ ਪੰਜਾਬ ਦਾ ਸਾਧ ਲਾਣਾ ਤੇ ਆਮ ਜਨਤਾ ਉੱਲਰ ਕੇ ਮਰਦੀ ਆ। ਸਿਕੰਦਰ ਵੱਲੋਂ ਭਾਰਤ ਉੱਤੇ ਕੀਤੇ ਹਮਲੇ ਸਮੇਂ ਉਹਨੇ ਪੰਜਾਬੀਆਂ ਦੇ ਰਾਜੇ ਪੋਰਸ ਦੀ ਅਗਵਾਈ ਵਿੱਚ ਮਿਲੀ ਟੱਕਰ ਤੋਂ ਬਾਅਦ ਆਪਦੀ ਮਾਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਦੁਨੀਆ ਵਿੱਚ ਕਿਤੇ ਅਜਿਹੀ ਜਗ੍ਹਾ ਵੀ ਹੈ ਜਿੱਥੇ ਮਾਵਾਂ ਹੱਡ ਮਾਸ ਦੇ ਪੁਤਲਿਆਂ ਨੂੰ ਨਹੀਂ ਸਗੋਂ ਫਲਾਦੀ ਜਿਸਮਾਂ ਨੂੰ ਜਨਮ ਦਿੰਦੀਆਂ ਨੇ। ਡਾਕਟਰ ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਦੇ ਇਤਿਹਾਸ ਸੰਬੰਧੀ ਗੱਲ ਕਰਦੇ ਦੱਸਦੇ ਨੇ ਕਿ ਪੋਰਸ ਦਾ ਆਪਦਾ ਕੱਦ 7.5 ਫੁੱਟ ਤੇ ਵਿਸ਼ਾਲ ਜੁੱਸਾ ਸੀ ਤੇ ਉਹਦੀ ਫੌਜ ਦਾ ਕੋਈ ਵੀ ਜਵਾਨ 7 ਫੁੱਟ ਤੋਂ ਘੱਟ ਨਹੀਂ ਸੀ। ਉਹਨਾਂ ਨੇ ਆਪਣੀ ਬਹਾਦਰੀ ਤੇ ਸੂਰਮਗਤੀ ਨਾਲ ਲੋਹਾ ਮਨਾਇਆ। ਅੱਜ ਪੰਜਾਬ ਦੇ ਨੌਜਵਾਨਾਂ ਦਾ ਇਹ ਹਾਲ ਆ ਕਿ ਭਾਰਤੀ ਫੌਜ ਲਈ ਰਾਖਵੇਂ 2% ਦੀ ਭਰਤੀ ਲਈ ਵੀ ਸਰੀਰਕ ਸਮਰੱਥਾ ਰੱਖਣ ਵਾਲੇ ਨੌਜਵਾਨ ਨਹੀਂ ਲੱਭਦੇ। ਪੰਜਾਬ ਦਾ ਇਹ ਕੋਟਾ ਵੀ ਹਰਿਆਣੇ ਤੋਂ ਪੂਰਾ ਕਰਨਾ ਪੈਂਦਾ ਤੇ ਹਰ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਸਿੱਖ ਜਵਾਨੀ ਨੂੰ ਰੋਲਿਆ ਜਾ ਰਿਹਾ। ਉਹਦਾ ਕੱਦ ਬੁੱਤ, ਉਹਦਾ ਵਕਾਰ, ਉਹਦੀ ਹੈਸੀਅਤ ਸਭ ਕੁਝ ਮਿੱਥ ਕੇ ਘਟਾਇਆ ਜਾ ਰਿਹਾ। ਭਾਰਤੀ ਹਕੂਮਤੀ ਮਸ਼ੀਨਰੀ ਹਰ ਤਰੀਕੇ ਨਾਲ ਸਿੱਖਾਂ ਨੂੰ ਜਲੀਲ ਕਰ ਰਹੀ ਆ ਤੇ ਇਹੋ ਜਿਹੇ ਵਕਤ ਨੂੰ ਜਿਹੜੇ ਸਾਡੇ ਭਰਾ ਕਹਿੰਦੇ ਆ ਵੀ ਚਿੱਟਾ ਦੌਰ ਆ, ਉਹ ਚੇਤੇ ਕਰਨ ਕਿ ਕਾਲੇ ਦੌਰ ਦੇ ਵਿੱਚ ਸਿੱਖਾਂ ਦੀ ਕਿਵੇਂ ਅਣਖ ਰੜਕ ਤੇ ਚੜ੍ਹ ਰਹੀ ਆ, ਫੇਰ ਹੀ ਕੋਈ ਗੱਲ ਸਮਝ ਲੱਗ ਸਕਦੀ ਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।